ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਿੱਖ ਕੌਮ ਨੇ ਇਹਨਾਂ ਦਿਨਾਂ ਦੇ ਵਿੱਚ ਸਰਦਾਰ ਬੇਅੰਤ ਸਿੰਘ ਦੀ, ਸਰਦਾਰ ਸਤਵੰਤ ਸਿੰਘ ਦੀ ਤੇ ਕੇਰ ਸਿੰਘ ਦੀ ਯਾਦ ਮਨਾਈ ਆ, ਚੇਤੇ ਕਰ ਰਹੇ ਆ। ਜਿੱਥੇ ਆਪਾਂ ਸਿੱਖਾਂ ਦੀ ਨਸਲਕੁਸ਼ੀ ਨੂੰ ਚੇਤੇ ਕਰ ਰਹੇ ਆ ਤੇ ਸਾਰੇ ਦੇ ਸਾਰੇ ਸਿੱਖ ਪਲੱਸ ਉਹ ਲੋਕ ਜਿਹੜੇ ਮਨੁੱਖਤਾ ਦਾ ਦਰਦ ਰੱਖਦੇ ਆ, ਜਿਹੜੇ ਸਿੱਖਾਂ ਦੇ ਹੋਏ ਇਸ ਕਹਾਣ ਤੋਂ ਦੁਖੀ ਨੇ, ਉਹਨਾਂ ਸਾਰਿਆਂ ਨੇ ਆਪੋ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਨੇ। ਸਿੱਖਾਂ ਨਾਲ ਜਿਹੜੀ ਹਮਦਰਦੀ ਤੇ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਉੱਥੇ ਸਾਡੇ ਸਾਹਮਣੇ ਕੁਝ ਇਹੋ ਜਿਹੇ ਵੀ ਚਿਹਰੇ ਮੂਹਰੇ ਆਏ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਜਾ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਨੇ, ਅਖਬਾਰਾਂ 'ਚ ਬਿਆਨਬਾਜ਼ੀ ਕਰਕੇ ਜਾਂ ਸੋਸ਼ਲ ਮੀਡੀਆ ਉੱਤੇ ਫੋਟੋ ਪਾ ਕੇ। ਉਹ ਇਹਨਾਂ ਵਿੱਚੋਂ ਜਿਹੜੇ ਲੋਕ ਗੈਰ ਸਿੱਖ ਨੇ ਜਾਂ ਹਿੰਦੂ ਭਾਈਚਾਰੇ ਵਿੱਚੋਂ ਨੇ, ਉਹਨਾਂ ਦੀ ਤਾਂ ਕੋਈ ਬਾਹਲੀ ਜ਼ਿਆਦਾ ਗੱਲ ਇੱਥੇ ਨਹੀਂ ਬਣਦੀ ਕਰਨੀ। ਉਹਨਾਂ ਦੀ ਚਰਚਾ ਹੋਰ ਰੂਪ ਵਿੱਚ ਤਾਂ ਹੋ ਸਕਦੀ ਆ, ਪਰ ਉਹਨਾਂ ਦੀ ਬਜਾਏ ਸਾਡੇ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਆਲੇ ਦੁਆਲੇ ਜਦੋਂ ਗੱਲਾਂ ਕੀਤੀਆਂ ਤਾਂ ਉਹਦੇ ਵਿੱਚ ਇਹ ਜ਼ਰੂਰ ਪੁਆਇੰਟ ਉਠਾਇਆ ਗਿਆ ਕਿ ਤੁਸੀਂ ਜੀ ਇਹ ਚਰਚਾ 'ਚ ਗੱਲ ਲਿਆਓ ਕਿ ਉਹ ਸਿੱਖ ਜਿਹੜੇ ਸਿੱਖਾਂ ਦੇ ਘਰੇ ਜਨਮ ਲੈਣ ਤੋਂ ਬਾਅਦ ਵੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੇ ਲਈ ਜ਼ਿੰਮੇਵਾਰ ਤੇ ਨਵੰਬਰ 1984 ਵਿੱਚ ਕਤਲੇਆਮ ਦੇ ਲਈ ਜ਼ਿੰਮੇਵਾਰ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਦਿੰਦੇ ਫਿਰਦੇ ਆ, ਵੀ ਇਹ ਸਿੱਖ ਜਿਹੜੇ ਨੇ ਇਹਨਾਂ ਦਾ ਕੀ ਹਿਸਾਬ ਕਿਤਾਬ ਆ। ਸੋ ਮੈਂ ਇਸ ਗੱਲ ਦੇ ਉੱਤੇ ਜਦੋਂ ਵੀ ਕਿਤੇ ਮਾਈਂਡ ਨੂੰ ਸੋਚਿਆ ਵਾ ਜਾਂ ਇਹਨੂੰ ਕਿਤੇ ਗੱਲ ਨੂੰ ਚਰਚਾ 'ਚ ਲਿਆਂਦਾ ਤਾਂ ਮੈਨੂੰ ਇਹ ਗੱਲ ਬਾਰ-ਬਾਰ ਮੇਰੇ ਜ਼ਿਹਨ ਵਿੱਚ ਆਈ ਆ ਕਿ ਜਿਹੜੇ ਲੋਕ ਸਰਦਾਰ ਬੇਅੰਤ ਸਿੰਘ ਨੂੰ, ਜਿਹੜਾ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਅਸੀਂ ਬੇਅੰਤਾ ਬੁੱਚੜ ਵੀ ਕਹਿ ਦਿੰਦੇ ਹਾਂ, ਬੇਅੰਤ ਸਿੰਘ ਨੂੰ, ਇੰਦਰਾ ਗਾਂਧੀ ਨੂੰ, KPS ਗਿੱਲ ਨੂੰ ਜਾਂ ਵੈਦਿਆ ਨੂੰ ਜਾਂ ਸਿੱਖਾਂ ਦੇ ਹੋਰ ਕਾਤਲ ਪੁਲਸੀਆਂ ਨੂੰ ਜਾਂ ਸਿੱਖੀ ਉੱਤੇ ਅਟੈਕ ਕਰਨ ਵਾਲੇ ਜਿਹੜੇ ਹੋਰ ਸਿਧਾਂਤਕ ਹਮਲਾਵਰਾਂ ਨੂੰ, RSS ਨੂੰ ਜਾਂ ਕਾਂਗਰਸ ਨੂੰ ਜਾਂ ਇਸ ਤਰ੍ਹਾਂ ਦੇ ਹੋਰ ਜਿਹਨਾਂ ਹੈਗੀਆਂ, ਇਹਨਾਂ ਦੇ ਹੱਕ ਵਿੱਚ ਜਿਹੜੇ ਸਿੱਖ ਖੜੇ ਨੇ, ਇਹ ਅਸਲ ਵਿੱਚ ਕੀ ਮਤਲਬ ਸੋਚ ਆ ਇਹਨਾਂ ਦੀ ਜਾਂ ਕੀ ਇਹਦੇ ਬਾਰੇ ਸਿੱਖਾਂ ਦਾ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਦੇ ਨਾਇਕ ਮੰਨਣ ਦਾ ਪੂਰਾ ਅਧਿਕਾਰ ਆ। ਅਸੀਂ ਸਿੱਖ ਕੌਮ ਜਿਹੜੀ ਆ, ਜੇ ਅਸੀਂ ਇਹ ਸੋਚੀਏ ਕਿ ਉਹ ਸਾਡੇ ਵਰਗੇ ਨੇ, ਸਿੱਖਾਂ ਦੇ ਘਰਾਂ 'ਚ ਜਨਮੇ ਆ, ਵੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਮਤਲਬ ਕਹੀਏ ਕਿ ਧੱਕੇ ਨਾਲ ਆਪਦੀ ਗੱਲ ਥੋਪੀਏ ਉਹਨਾਂ ਤੇ, ਮੈਨੂੰ ਇਹ ਗੱਲ ਕੋਈ ਜ਼ਿਆਦਾ ਵਧੀਆ ਨਹੀਂ ਲੱਗਦੀ। ਉਹਨਾਂ ਨੂੰ ਆਪਦੀ ਸੋਚ ਅਨੁਸਾਰ ਆਪਦਾ ਫੈਸਲਾ ਕਰਨ ਦਾ ਪੂਰਾ ਮੌਕਾ ਦੇਣਾ ਚਾਹੀਦਾ। ਤੇ ਉਹ ਕਿਉਂ ਦੇਣਾ ਚਾਹੀਦਾ? ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਵੀ ਉਹ ਜਾਂ ਕੋਈ ਗੈਰ ਸਿੱਖ ਸਾਡੇ ਅਨੁਸਾਰ ਚੱਲੇ ਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਉਹਦੇ ਅਨੁਸਾਰ ਚੱਲੀਏ। ਇਹ ਅਸਲ ਵਿੱਚ ਕੌਮਾਂ, ਧਰਮਾਂ ਦਾ, ਨਸਲਾਂ ਦਾ ਮਸਲਾ। ਮੋਟੇ ਤੌਰ ਦੇ ਉੱਤੇ ਆਪਾਂ ਜੇ ਥੋੜਾ ਜਿਹਾ ਇਹਨੂੰ ਧਿਆਨ ਦਈਏ ਗੱਲ ਨੂੰ, ਤਾਂ ਇਹ ਮਸਲਾ ਇਉਂ ਆ ਵੀ ਹਰੇਕ ਵਿਅਕਤੀ ਦੇ, ਹਰੇਕ ਕੌਮ ਦੇ, ਹਰ ਧਰਮ ਦੇ, ਹਰ ਨਸਲ ਦੇ ਆਪੋ ਆਪਦੇ ਨਾਇਕ ਹੁੰਦੇ ਨੇ ਤੇ ਆਪੋ ਆਪਦੇ ਖਲਨਾਇਕ ਹੁੰਦੇ ਨੇ। ਕੋਈ ਵੀ ਕੌਮ ਆਪਦੇ ਮਰਜ਼ੀ ਅਨੁਸਾਰ ਆਪਦੇ ਨਜ਼ਰੀਏ ਤੋਂ ਨਾਇਕ ਚੁਣਦੀ ਆ, ਜਾਂ ਕੋਈ ਧਰਮ ਜਾਂ ਕੌਮ। ਹੁਣ ਸਾਡੇ ਲਈ ਸਾਡੇ ਗੁਰੂ ਸਾਹਿਬਾਨ ਨਾਇਕ ਨੇ, ਪਰ ਹੋ ਸਕਦਾ ਜਿਹੜੇ ਔਰੰਗਜ਼ੇਬ ਨੂੰ ਪਿਆਰ ਕਰਦੇ ਆ ਜਾਂ ਜਹਾਂਗੀਰ ਨੂੰ ਪਿਆਰ ਕਰਦੇ ਆ, ਉਹ ਉਹਨਾਂ ਕਾਰਜਾਂ ਨੂੰ ਸਹੀ ਸਮਝਦੇ ਹੋਣ ਜਿਨ੍ਹਾਂ ਦੀ ਗੱਲ ਕਰਕੇ ਅਸੀਂ ਉਹਨਾਂ ਨੂੰ ਜ਼ਾਲਮ ਤੇ ਜਾਬਰ ਕਹਿੰਦੇ ਆ। ਹੁਣ ਉਹਨਾਂ ਲਈ ਆਪਦੇ ਜਿਹੜੇ ਉਹ ਰਾਜੇ ਨੇ ਜਾਂ ਮਹਾਰਾਜੇ ਨੇ ਜਾਂ ਹਾਕਮ ਲੋਕ ਨੇ, ਉਹ ਉਹਨਾਂ ਦੇ ਨਾਇਕ ਹੋ ਸਕਦੇ ਆ। ਸਾਨੂੰ ਉਹਦੇ ਵਿੱਚ ਉਹਨਾਂ ਤੇ ਧੱਕੇ ਨਾਲ ਉਹਨਾਂ ਦੀ ਗੱਲ ਜਿਹੜੀ ਉਹ ਮਨਾਉਣ ਵੀ ਅਸੀਂ ਉਹ ਗਲਤ ਆ ਗੱਲ। ਦੂਸਰੇ ਪਾਸੇ ਹੁਣ ਸਾਡੇ ਲਈ ਸਾਰੇ ਉਹ ਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਸਿੱਖੀ ਦੀ ਚੜ੍ਹਦੀ ਕਲਾ ਲਈ ਤੀਗਾ ਮਾਰੀਆਂ ਨੇ, ਘਾਲਣਾ ਘਾਲੀ ਆ, ਸ਼ਹਾਦਤਾਂ ਦਿੱਤੀਆਂ ਨੇ, ਉਹ ਸਾਰੇ ਸਾਡੇ ਹੀਰੋ ਨੇ, ਸਾਡੇ ਨਾਇਕ ਨੇ। ਪਰ ਜਿਹੜੇ ਲੋਕ ਸਿੱਖੀ ਦਾ ਬੇੜਾ ਗਰਕ ਕਰਨ ਦੀ ਇੱਛਾ ਰੱਖਦੇ ਰਹੇ ਨੇ ਜਾਂ ਰੱਖਦੇ ਨੇ ਤੇ ਜਾਂ ਗਾਂ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੋਚ ਰੱਖਣੀ ਆ, ਉਹਨਾਂ ਸਾਰਿਆਂ ਲਈ ਇਹ ਸ਼ਖਸੀਅਤਾਂ ਕਦੇ ਵੀ ਨਾਇਕ ਨਹੀਂ ਹੋਣਗੀਆਂ। ਉਹਨਾਂ ਲਈ ਉਹ ਧਿਰਾਂ ਨਾਇਕ ਹੋਣਗੀਆਂ, ਉਹ ਬੰਦੇ ਨਾਇਕ ਹੋਣਗੇ ਜਿਨ੍ਹਾਂ ਨੇ ਸਿੱਖੀ ਦਾ ਬੇੜਾ ਗਰਕ ਕਰਨ ਵਾਲੇ ਕੰਮ ਕੀਤੇ ਆ। ਸੋ ਸਾਡੇ ਸਿੱਖ ਨਜ਼ਰੀਏ ਤੋਂ ਸਾਨੂੰ ਜਿਹੜੇ ਲੋਕ ਹੀਰੋ ਲੱਗਦੇ ਆ, ਨਾਇਕ ਲੱਗਦੇ ਨੇ,
ਉਹ ਨੇ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਵਧਾਉਣ ਵਾਲੇ ਕਾਰਜ ਕੀਤੇ ਆ, ਜਾਂ ਹੁਣ ਕਰ ਰਹੇ ਨੇ ਜਾਂ ਗਾਹਾਂ ਕਰਨੇ ਆ ਜਿਨ੍ਹਾਂ ਨੇ। ਹੁਣ ਇਹ ਜਿਹੜੇ ਲੋਕ ਨੇ, ਇਹਨਾਂ ਵਿੱਚ ਬੇਅੰਤ ਇਹੋ ਜਿਹੀਆਂ ਸਨਮਾਨਿਤ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅਸੀਂ ਅਰਦਾਸ ਵਿੱਚ ਵੀ ਜ਼ਿਕਰ ਕਰਦੇ ਹਾਂ ਵੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਗਏ, ਆਰਿਆਂ ਨਾਲ ਚਰਾਏ ਗਏ, ਤੇ ਲਾਹੌਰ ਦੀ ਜੇਲ੍ਹ ਵਿੱਚ ਜਿਨ੍ਹਾਂ ਮਾਈਆਂ ਨੇ ਸਵਾ ਮਣ ਦਾ ਪੀਸਣਾ ਪੀਸਿਆ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾ ਲਏ ਨਾ। ਇਹ ਮਤਲਬ ਬੜਾ ਲੰਬਾ ਚੌੜਾ ਸਾਡਾ ਇਤਿਹਾਸ ਆ। ਇਹ ਸਾਡੇ ਹੀਰੋ ਨੇ, ਸਾਡੇ ਨਾਇਕ ਨੇ। ਉਹਨਾਂ ਵਿੱਚ ਅੱਜ ਤੱਕ ਉਹ, ਕਿਉਂਕਿ ਇਤਿਹਾਸ ਲਗਾਤਾਰ ਚੱਲਦਾ ਰਹਿੰਦਾ, ਤਾਂ ਇਤਿਹਾਸ ਦੇ ਵਿੱਚ ਹੋਰ ਨਿਤ ਨਵੇਂ ਨਾਇਕ ਸਾਡੇ ਜਿਹੜੇ ਆ ਨਾਂ ਉਹ ਦਰਜ ਹੁੰਦੇ ਆਉਂਦੇ। ਤੇ ਜਿੱਥੇ ਇਹ ਸਿੱਖੀ ਦੀ ਸ਼ਾਨ ਵਧਾਉਣ ਵਾਲੀਆਂ ਸ਼ਖਸੀਅਤਾਂ ਜਿਹੜੇ ਸਾਡੇ ਨਾਇਕ ਦੇ ਰੂਪ 'ਚ ਸਾਡੇ ਇਤਿਹਾਸ ਦਾ ਹਿੱਸਾ ਬਣਦੇ ਆਉਂਦੇ ਆ, ਸਾਡੀ ਸਾਂਝੀ ਯਾਦ ਜਿਹੜੀ ਹੁੰਦੀ ਆ ਉਹਦਾ ਹਿੱਸਾ ਬਣਦੇ ਆ ਰਹੇ ਆ। ਜਿਹੜੀ ਕੌਮ ਆ ਨਾ, ਕੌਮ ਦਾ ਇੱਕ ਗੌਣੇ ਮੰਨਿਆ ਜਾਂਦਾ ਕਿ ਉਹਦੇ ਕੋਲ ਸਾਂਝੀਆਂ ਜਿੱਤਾਂ ਦਾ ਸਰੂਰ ਹੁੰਦਾ ਤੇ ਸਾਂਝੀਆਂ ਹਾਰਾਂ ਜਿਹੜੀਆਂ ਨੇ ਉਹਦਾ ਗਮ ਹੁੰਦਾ। ਤੋ ਜਿਹੜੇ ਸਿੱਖ ਕੌਮ ਦਾ ਹਿੱਸਾ ਨੇ, ਜਿਹੜੇ ਸਿੱਖ ਕੌਮ ਦਾ ਹਿੱਸਾ ਸਿੱਖ ਨੇ, ਉਹਨਾਂ ਸਾਰਿਆਂ ਨੂੰ ਇੰਦਰਾਂ ਦੇ ਜ਼ੁਲਮਾਂ ਦਾ ਇੱਕੋ ਜਿਹਾ ਰੋਸ ਹੋਊਗਾ। ਤੇ ਜਿਹੜੇ ਇਸ ਤੇ ਉਲਟ ਸਿੱਖੀ ਦੇ ਸ਼ਾਨ ਵਾਲਾ ਕੰਮ ਆ ਵੀ ਇੰਦਰਾਂ ਨੂੰ ਗੱਡੀ ਚਾੜਿਆ ਗਿਆ ਜਦੋਂ ਉਹਦੇ ਜ਼ੁਲਮਾਂ ਦੇ ਕਰਕੇ, ਤਾਂ ਸਾਰਿਆਂ ਸਿੱਖਾਂ ਨੂੰ ਇੱਕੋ ਜਿਹਾ ਉਹਦਾ ਮਾਣ ਹੋਊਗਾ। ਜਿਹੜੇ ਸਿੱਖ ਨੂੰ ਇੰਦਰਾਂ ਦੇ ਸਿੱਖੀ ਉੱਤੇ ਤੇ ਸਿੱਖਾਂ ਉੱਤੇ ਕੀਤੇ ਅਟੈਕ ਦਾ, ਕੀਤੇ ਹਮਲੇ ਦਾ ਦੁੱਖ ਨਹੀਂ ਹੈ, ਰੋਸ ਨਹੀਂ ਹੈ, ਅਫਸੋਸ ਨਹੀਂ ਹੈ, ਉਹ ਸਿੱਖਾਂ ਦੀ ਕੌਮ ਦਾ ਹਿੱਸਾ ਬਣਨੋਂ ਇਨਕਾਰੀ ਹੋਇਆ ਬੰਦਾ ਹੈ। ਤੇ ਇਵੇਂ ਹੀ ਜਿਹੜੇ ਸਿੱਖ ਨੂੰ ਇੰਦਰਾਂ ਠੋਕੇ ਜਾਣ ਦੀ ਖੁਸ਼ੀ ਨਹੀਂ ਹੈ, ਉਲਟਾ ਗਮ ਹੈ, ਉਹ ਵੀ ਸਿੱਖ ਕੌਮ ਦਾ ਹਿੱਸਾ ਬਣਨ ਤੋਂ ਇਨਕਾਰੀ ਹੋਇਆ ਬੰਦਾ। ਕਿਉਂਕਿ ਜਿਹੜੇ ਕੌਮ ਦੇ ਗੁਣ ਮੰਨੇ ਜਾਂਦੇ ਨੇ, ਮੈਰਿਟ ਗਿਣੇ ਹੋਏ ਆ ਲਿਖਤੀ ਤੌਰ ਤੇ ਆ ਕਿ ਕੌਮ ਦਾ ਸਾਂਝਾ ਜਿਹੜਾ ਹੁੰਦਾ, ਜਿੱਤਾਂ ਦਾ ਸਾਂਝਾ ਸਰੂਰ ਹੁੰਦਾ ਤੇ ਹਾਰਾਂ ਦਾ ਸਾਂਝਾ ਗਮ ਹੁੰਦਾ। ਤੋ ਜਿੱਥੇ ਸਾਡੀ ਕੌਮ ਦੇ ਹਿੱਤਾਂ ਦੀ ਨੁਕਸਾਨ ਹੋਇਆ ਵਾ, ਉਸ ਗੱਲ ਦੇ ਬਾਰੇ ਅਸੀਂ ਇਹ ਕਹੀਏ ਕਿ ਇਹਦੇ ਵਿੱਚ ਅਸੀਂ ਸਾਰੇ ਦੇ ਸਾਰੇ ਸ਼ਰੀਕ ਹਾਂ, ਬਰਾਬਰ ਇੱਕੋ ਜਿਹੇ ਦੁੱਖ ਮੰਨਦੇ। ਤੇ ਜਿੱਥੇ ਸਾਡੀ ਚੜ੍ਹਦੀ ਕਲਾ ਹੋਈ ਆ, ਸਾਡੀ ਚੜ੍ਹਤ ਹੋਈ ਆ, ਜਿੱਥੇ ਸਾਡੀ ਸ਼ਾਨ ਬਣੀ ਆ, ਉੱਥੇ ਅਸੀਂ ਸਾਰੇ ਦੇ ਸਾਰੇ ਇਹ ਕਹੀਏ ਕਿ ਅਸੀਂ ਵੀ ਇਸ ਖੁਸ਼ੀ ਵਿੱਚ ਸ਼ਾਮਲ ਹਾਂ। ਸੋ ਬਿਆੰਤੇ ਬੁੱਚੜ ਨੂੰ, ਵੈਦਿਆਂ ਨੂੰ, ਜਾਂ ਜਦੋਂ ਇੰਦਰਾਂ ਨੂੰ ਸੋਧਾ ਲੱਗਿਆ, ਉਹ ਸਾਡੇ ਸਾਰੀ ਕੌਮ ਦੇ ਲਈ ਇੱਕੋ ਜਿੰਨੇ ਸਰੂਰ ਦੀ ਸਾਂਝੀ ਜਿਹੜੀ ਖੁਸ਼ੀ ਦੀ ਗੱਲ ਆ। ਤੇ ਜਿੱਥੇ ਸਾਡੇ ਉੱਤੇ ਅਟੈਕ ਹੋਇਆ, ਦੁਸ਼ਮਣ ਸਾਡੇ ਤੇ ਭਾਰੂ ਹੋਇਆ, ਉੱਥੇ ਸਾਡੇ ਲਈ ਉਹ ਸਾਂਝੀ ਜਿਹੜੀ ਹੈਗੀ ਆ ਅਫਸੋਸ ਦੀ ਗੱਲ ਆ। ਹੁਣ ਇੱਥੇ ਅਸੀਂ ਅਗਲੀ ਜਿਹੜੀ ਗੱਲ ਆ ਉਹ ਨਾਲ ਹੀ ਕਰੀਏ ਕਿ ਜਿਹੜੇ ਸਾਡੇ ਲਈ ਨਾਇਕ ਨੇ, ਜਿਨ੍ਹਾਂ ਨੇ ਬਿਆੰਤੇ ਬੁੱਚੜ ਨੂੰ ਸੋਧਿਆ, ਭਾਈ ਦਿਲਾਵਰ ਸਿੰਘ ਤੇ ਹੋਰ ਜਿਹੜੇ ਉਹਦੇ ਸਾਥੀ ਆ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਵਾਲ, ਭਾਈ ਗੁਰਮੀਤ ਸਿੰਘ ਇੰਜੀਨੀਅਰ ਪਟਿਆਲੇ ਵਾਲੇ, ਭਾਈ ਸ਼ਮਸ਼ੇਰ ਸਿੰਘ ਜੀ ਕੰਵਰਪੁਰ ਜਿਹੜੇ ਰਾਜਪੁਰੇ ਦੇ ਨਾਲ ਆ, ਤੇ ਹੋਰ ਬਹੁਤ ਸਾਰੇ ਜਾਣੇ ਅਣਜਾਣੇ ਚਿਹਰੇ ਜਿਹੜੇ ਇਸ ਕੇਸ ਦਾ ਹਿੱਸਾ ਨੇ, ਇਸ ਮਸਲੇ ਦਾ ਹਿੱਸਾ ਨੇ, ਉਹ ਸਿੱਖ ਕੌਮ ਲਈ ਹੀਰੋ ਨੇ, ਨਾਇਕ ਨੇ। ਇਵੇਂ ਹੀ ਇੰਦਰਾ ਗਾਂਧੀ ਕਾਂਡ ਵਾਲੇ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ, ਸਰਦਾਰ ਕੇਹਰ ਸਿੰਘ ਸਾਡੀ ਕੌਮ ਲਈ ਹੀਰੋ ਨੇ। ਇਵੇਂ ਹੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਤੇ ਹੋਰ ਉਹ ਸਾਰੇ ਜਿਨ੍ਹਾਂ ਨੇ ਵੈਦਿਆ ਦਾ ਕੰਡਾ ਕੱਢਣ ਵਿੱਚ ਰੋਲ ਪਲੇ ਕੀਤਾ, ਉਹ ਸਾਡੇ ਸਾਰੇ ਹੀਰੋ ਨੇ। ਇਹਦੇ ਉਲਟ ਜਿਨ੍ਹਾਂ ਨੂੰ ਮਾਰਿਆ ਗਿਆ ਜਾਂ ਜਿਨ੍ਹਾਂ ਨੇ ਇਹ ਹੋਰ ਕਤਲੋਗਾਰਦ ਸਾਡੀ ਕੀਤੀ ਕਰਾਈ, ਸਿੱਖ ਹਿੱਤਾਂ ਦਾ ਨੁਕਸਾਨ ਕੀਤਾ, ਉਹ ਸਾਡੇ ਲਈ ਖਲਨਾਇਕ ਨੇ। ਸਾਡੇ ਨਾਇਕ ਉਹ ਨੇ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਵਧਾਈ ਆ। ਤੇ ਜਿਹੜੇ ਬਿਆੰਤੇ ਬੁੱਚੜ ਵਰਗਿਆਂ ਨੇ, KPS ਗਿੱਲ ਵਰਗਿਆਂ ਨੇ, ਵੈਦਿਆ ਵਰਗਿਆਂ ਨੇ, ਜਾਂ ਹੋਰਾਂ ਨੇ, ਇੰਦਰਾਂ ਨੇ ਸਾਡੇ ਹਿੱਤਾਂ ਦਾ ਨੁਕਸਾਨ ਕੀਤਾ, ਉਹ ਸਾਡੇ ਖਲਨਾਇਕ ਨੇ। ਜਿਹੜੇ ਲੋਕ ਇੰਦਰਾ ਬੀਬੀ ਨੂੰ, ਵੈਦਿਆ ਨੂੰ, ਬੁੱਚੜ ਬਿਆੰਤੇ ਨੂੰ ਜਾਂ ਕਿਸੇ ਹੋਰ ਨੂੰ, KPS ਗਿੱਲ ਨੂੰ ਆਪਦਾ ਨਾਇਕ ਮੰਨਦੇ ਆ, ਉਹਨਾਂ ਨੂੰ ਉਹ ਮੁਕੰਮਲ ਹੱਕ ਵਾ ਕਿ ਉਹ ਨਾਇਕ ਮੰਨਣ। ਪਰ ਜਿਵੇਂ ਅਸੀਂ ਨਹੀਂ ਨਾ ਚਾਹੁੰਦੇ ਕਿ ਤੁਸੀਂ ਸੰਤ ਭਿੰਡਰਾਂ ਵਾਲਿਆਂ ਨੂੰ ਹੀਰੋ ਮੰਨੋ, ਤੁਸੀਂ ਸਾਡੇ ਮਗਰ ਲੱਗ ਕੇ
ਤੁਸੀਂ ਵੀ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ, ਸਰਦਾਰ ਕੇਹਰ ਸਿੰਘ, ਭਾਈ ਦਿਲਾਵਰ ਸਿੰਘ, ਜੇ ਤੁਹਾਡੀ ਆਤਮਾ ਨਹੀਂ ਇਹਨਾਂ ਨੂੰ ਹੀਰੋ ਮੰਨਦੀ, ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਸਾਡੇ ਉੱਤੇ ਆਪਦੀ ਰਾਏ ਨਾ ਥੋਪੋ, ਕਿਉਂਕਿ ਸਾਡੇ ਲਈ ਉਹ ਸਾਰੇ ਦੇ ਸਾਰੇ ਲੋਕ ਖਲਨਾਇਕ ਨੇ ਜਿਨ੍ਹਾਂ ਨੂੰ ਤੁਸੀਂ ਨਾਇਕ ਮੰਨਦੇ ਹੋ, ਤੇ ਅਸੀਂ ਤੁਹਾਡੀ ਇਸ ਭਾਵਨਾ ਦਾ ਪੂਰਾ ਸਤਿਕਾਰ ਕਰਦੇ ਹਾਂ। ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਨ੍ਹਾਂ ਨੂੰ ਅਸੀਂ ਨਾਇਕ ਮੰਨਦੇ ਹਾਂ ਤੁਸੀਂ ਉਹਨਾਂ ਨੂੰ ਸਾਡੇ ਮਗਰ ਲੱਗ ਕੇ ਸਾਡੇ ਜਿਹੜਾ ਹੈਗਾ ਏਜੰਡੇ ਤਹਿਤ ਤੁਸੀਂ ਉਹਨਾਂ ਨੂੰ ਨਾਇਕ ਮੰਨੋ। ਅਸੀਂ ਤੁਹਾਡੀ ਗੱਲ ਤੁਹਾਡੇ ਉੱਤੇ ਛੱਡਦੇ ਹਾਂ। ਅਸੀਂ ਜਿਨ੍ਹਾਂ ਨੂੰ ਨਾਇਕ ਮੰਨਣਾ, ਸਾਡੀ ਕੌਮ ਨੇ ਨਾਇਕ ਮੰਨਣਾ, ਉਹਨਾਂ ਨੇ ਮੰਨ ਲਿਆ ਹੋਇਆ। ਤੁਸੀਂ ਹੁਣ ਜਿੰਨੇ ਬੰਦੇ ਇੰਦਰਾ ਵੈਦਿਆ, KPS ਗਿੱਲ ਵਰਗਿਆਂ ਨੂੰ ਜਾਂ ਇਹੋ ਜਿਹੇ ਬੇਅੰਤੇ ਬੁੱਚੜ ਵਰਗਿਆਂ ਨੂੰ ਪਿਆਰ ਕਰਦੇ ਹੋ, ਉਹਨਾਂ ਨੂੰ ਹੀਰੋ ਮੰਨਦੇ ਹੋ, ਸਾਨੂੰ ਗਰੰਟੀ ਆ ਕਿ ਤੁਸੀਂ ਕਦੇ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪਿਆਰ ਨਹੀਂ ਕਰ ਸਕਦੇ। ਤੁਸੀਂ ਉਹਨਾਂ ਨੂੰ ਨਾਇਕ ਨਹੀਂ ਮੰਨ ਸਕਦੇ। ਤੁਹਾਡੀ ਜਿਹੜੀ ਸਮਝ ਵਾ, ਤੁਹਾਡੀ ਸਮਝ ਹਮੇਸ਼ਾ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉਲਟ ਖੜਨੀ ਹੈ, ਖਿਲਾਫ ਖੜਨੀ ਹੈ। ਪਰ ਸਿੱਖ ਜਗਤ ਨੇ ਤਾਂ ਉਹਨਾਂ ਨੂੰ ਸਦੀ ਦਾ ਮਹਾਨ ਸਿੱਖ ਐਲਾਨ ਦਿੱਤਾ ਹੋਇਆ। ਤੋ ਜਦੋਂ ਸਿੱਖ ਕੌਮ ਨੇ ਉਹਨਾਂ ਨੂੰ ਨਾਇਕ ਐਲਾਨ ਦਿੱਤਾ ਤੇ ਤੁਸੀਂ ਉਸ ਕੌਮ ਦੇ ਉਲਟੋਂ ਦਾ, ਤੁਸੀਂ ਇਸ ਕੌਮ ਦਾ ਹਿੱਸਾ ਨਹੀਂ ਹੈਗੇ। ਔਰ ਇਹ ਫੈਸਲਾ ਤੁਹਾਡਾ ਕਿਸੇ ਕੌਮ ਨੇ ਨਹੀਂ ਕੀਤਾ, ਤੁਸੀਂ ਆਪ ਕੀਤਾ ਕਿ ਅਸੀਂ ਕੌਮ ਦੇ ਹਿੱਤਾਂ ਦੇ ਉਲਟ ਚੱਲਣਾ। ਜਿਹੜੀ ਵੀ ਗੱਲ ਸਿੱਖ ਹਿੱਤਾਂ ਦੀ ਹੋਊਗੀ ਅਸੀਂ ਉੱਥੇ ਦੁਸ਼ਮਣ ਦੇ ਹਿੱਤਾਂ 'ਚ ਭੁਗਤਣਾ। ਤੋ ਦੁਸ਼ਮਣ ਦੇ ਹਿੱਤਾਂ 'ਚ ਭੁਗਤਣ ਤੋਂ ਬਾਅਦ ਆਸ ਤੁਸੀਂ ਇਹ ਕਰੋ ਵੀ ਤੁਸੀਂ ਕੌਮ ਤੋਂ ਸਤਿਕਾਰ ਹਾਸਲ ਕਰ ਲਓਗੇ, ਇਹ ਵੀ ਮੁਸ਼ਕਲ। ਇਸ ਕਰਕੇ ਜਦੋਂ ਵੀ ਤੁਸੀਂ ਸਿੱਖ ਹੋ ਕੇ ਪੱਗ ਬੰਨ੍ਹ ਕੇ ਕਿਸੇ ਇੰਦਰਾ ਦੀ ਫੋਟੋ ਮੂਹਰੇ ਮੱਥਾ ਟੇਕ ਰਹੇ ਹੁੰਦੇ ਹੋ, ਕਿਸੇ ਬੇਅੰਤੇ ਬੁੱਚੜ ਨੂੰ, ਕਿਸੇ KPS ਗਿੱਲ ਨੂੰ, ਕਿਸੇ ਵੈਦਿਆ ਨੂੰ, ਜਾਂ ਕਿਸੇ ਹੋਰ ਰਾਜੀਵ ਗਾਂਧੀ ਵਰਗੇ ਸਿੱਖਾਂ ਦੇ ਕਾਤਲ ਨੂੰ, ਜ਼ਾਲਮ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰ ਰਹੇ ਹੁੰਦੇ ਹੋ, ਉਸ ਵੇਲੇ ਇਹ ਮਤ ਸੋਚਿਓ ਕਿ ਸਿੱਖ ਤੁਹਾਨੂੰ ਸਤਿਕਾਰ ਦੇਣਗੇ, ਸਿੱਖ ਤੁਹਾਨੂੰ ਤਿਰਸਕਾਰ ਹੀ ਕਰਨਗੇ, ਕਿਉਂਕਿ ਤੁਸੀਂ ਉਸ ਸ਼ਖਸੀਅਤ ਦੇ ਹੱਕ 'ਚ ਖੜੇ ਹੋ ਜਿਹਨੇ ਸਿੱਖੀ ਦੀ ਸ਼ਾਨ ਰੋਲੀ ਆ। ਤੇ ਅਸੀਂ ਇੱਕ ਗੱਲ ਹੋਰ ਹੈ ਕਿ ਅਸੀਂ ਇੰਦਰਾ ਨੂੰ ਇਸ ਕਰਕੇ ਨਫ਼ਰਤ ਨਹੀਂ ਕਰਦੇ ਵੀ ਉਹ ਹਿੰਦੂਆਂ ਦੀ ਕੁੜੀ ਸੀ, ਬਾਹਮਣਾਂ ਦੀ ਧੀ ਸੀ ਤੇ ਪੰਡਤਾਂ ਦੀ ਕੁੜੀ ਸੀ ਤੇ ਉਹਨੇ ਆਹ ਕਰਤਾ ਤੇ ਉਹ ਕਰਤਾ। ਅਸੀਂ ਉਹਦੇ ਤਾਂ ਕੀ, ਅਸੀਂ ਕਿਸੇ ਵੀ ਬੰਦੇ ਦੇ ਖਿਲਾਫ ਇਸ ਕਰਕੇ ਨਹੀਂ ਹੈਗੇ ਕਿ ਉਹਦਾ ਧਰਮ ਕੀ ਆ। ਅਸੀਂ ਰਿਬੈਰੋ ਨੂੰ ਪਸੰਦ ਨਹੀਂ ਕਰਦੇ। ਜੂਲੀਅਸ ਫਰਨਾਂਡਜ਼ ਰਿਬੈਰੋ, JF ਰਿਬੈਰੋ ਆ ਜਿਹੜਾ, ਉਹਨੇ ਪੰਜਾਬ ਦੇ DGP ਹੁੰਦਿਆਂ ਇੱਥੇ ਬੁਲਟ ਫਾਰ ਬੁਲਟ ਦੀ ਨੀਤੀ ਲੈ ਕੇ ਆਂਦੀ ਕਿ ਜਿਹੜਾ ਹੈਗਾ ਸਿੱਖਾਂ ਨੂੰ ਅਸੀਂ ਮਾਰਾਂਗੇ, ਕਤਲੇਆਮ ਕਰਾਂਗੇ, ਔਰ ਝੂਠੇ ਪੁਲਿਸ ਮੁਕਾਬਲਿਆਂ ਦੀ, ਪੁਲਿਸ ਦੇ ਤਸ਼ੱਦਦ ਦੀ, ਝੂਠੇ ਕੇਸਾਂ ਦੀ ਇੱਕ ਇਹੋ ਜਿਹੀ ਹਨੇਰੀ ਬਗੀ ਉਸ ਦੌਰ ਦੇ ਵਿੱਚ ਵੀ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ ਰਹੀ। ਜਿੰਨਾ ਕਤਲੇਆਮ, ਜਿੰਨਾ ਘਾਣ ਰਿਬੈਰੋ ਦੇ ਟਾਈਮ 'ਚ ਹੋਇਆ, ਉਹ ਸਾਰੇ ਦੇ ਸਾਰੇ ਜੁਝਾਰੂ ਜਦੋਂ ਘਰਾਂ 'ਚੋਂ ਭੱਜ ਕੇ ਲਹਿਰ ਦਾ ਹਿੱਸਾ ਬਣੇ, ਉਹਨਾਂ ਦਾ ਕਤਲੇਆਮ ਬੇਅੰਤੇ ਬੁੱਚੜ ਨੇ, KPS ਗਿੱਲ ਨੇ ਕੀਤਾ ਸੀਗਾ। ਸੋ ਜਿਹੜੇ ਸਿੰਘ ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਮਾਰੇ ਗਏ ਨੇ, ਕਤਲ ਹੋਏ ਨੇ, ਸ਼ਹੀਦ ਹੋਏ ਨੇ, ਸਾਡੀ ਕੌਮ ਦਾ ਸਰਮਾਇਆ ਨੇ, ਉਹਨਾਂ ਨੂੰ ਘਰੋਂ ਭਜਾਉਣ ਵਾਲਾ ਮਾਹੌਲ ਤਾਂ ਬੁਲਟ ਫਾਰ ਬੁਲਟ ਨੇ ਬਣਾਇਆ ਸੀ। ਉਹਦੇ ਲਈ ਅਸੀਂ ਜਿਹੜਾ ਰਿਬੈਰੋ ਆ ਉਹਨੂੰ ਨਫ਼ਰਤ ਕਰਦੇ ਆ। ਪਰ ਜੇਕਰ ਕੋਈ ਕਵੇ ਕਿ ਇਹ ਤਾਂ ਜੀ ਈਸਾਈ ਹੋਣ ਕਰਕੇ ਨਫ਼ਰਤ ਕਰਦੇ ਆ, ਇਹ ਬਿਲਕੁਲ ਗਲਤ ਗੱਲ ਆ। ਅਸੀਂ ਉਹਨੂੰ ਖਲਨਾਇਕ ਮੰਨਦੇ ਆ, ਵਿਲਨ ਮੰਨਦੇ ਆ, ਪਰ ਇਸ ਕਰਕੇ ਮੰਨਦੇ ਆ ਕਿਉਂਕਿ ਉਹਨੇ ਸਾਡੀ ਕੌਮ ਦੇ ਉੱਤੇ ਜ਼ੁਲਮ ਕੀਤਾ, ਸਾਡੀ ਕੌਮ ਦੇ ਹਿੱਤਾਂ ਦੇ ਉਲਟ ਭੁਗਤਿਆ ਔਰ ਸਾਡੀ ਸ਼ਾਨ ਨੂੰ ਰੋਲਣਾ ਚਾਹਿਆ। ਦੂਸਰਾ ਹੈ ਆਪਣਾ ਸਵਰਨ ਸਿੰਘ ਘੋਟਣਾ। ਹੁਣ ਜੇਕਰ ਕੋਈ ਕਵੇ ਵੀ ਤੁਸੀਂ ਜੀ ਉਹਨੂੰ ਈਸਾਈ ਹੋਣ ਕਰਕੇ ਫਿਰ ਇਹਨੂੰ ਸਿੱਖ ਹੋਣ ਕਰਕੇ ਨਫ਼ਰਤ ਕਰਦੇ ਆ, ਬਿਲਕੁਲ ਨਹੀਂ। ਇਹਦੀ ਕਰਤੂਤ ਕਰਕੇ, KPS ਗਿੱਲ ਦੀ ਜਾਂ ਬੇਅੰਤੇ ਬੁੱਚੜ ਦੀ ਕਰਤੂਤ ਕਰਕੇ ਨਫ਼ਰਤ ਕਰਦੇ ਆ। ਤੇ ਜਿਹੜਾ ਗੋਬਿੰਦ ਰਾਮ ਆ ਉਹਦੀ ਬਰਾਦਰੀ ਕਰਕੇ ਨਫ਼ਰਤ ਨਹੀਂ ਕਰਦੇ ਹੈਗੇ। ਜਾਂ ਜੇਕਰ ਕੱਲ ਨੂੰ ਕੋਈ ਕਵੇ ਵੀ ਤੁਸੀਂ ਤਾਂ ਜੀ ਮੁਸਲਮਾਨ ਹੋਣ ਕਰਕੇ ਇਜ਼ਹਾਰ ਆਲਮ ਨੂੰ ਜਾਂ ਮੁਹੰਮਦ ਮੁਸਤਫੇ ਨੂੰ ਨਫ਼ਰਤ ਕਰਦੇ ਆ। ਮੁਹੰਮਦ ਮੁਸਤਫੇ ਨੂੰ, ਇਜ਼ਹਾਰ ਆਲਮ ਨੂੰ ਅਸੀਂ ਮੁਸਲਮਾਨਾਂ ਦਾ ਪ੍ਰਤੀਨਿਧ ਨਹੀਂ ਮੰਨਦੇ। ਅਸੀਂ ਰਿਬੈਰੋ ਨੂੰ ਈਸਾਈ ਧਰਮ ਦਾ ਪ੍ਰਤੀਨਿਧ ਨਹੀਂ ਮੰਨਦੇ। ਅਸੀਂ ਗੋਬਿੰਦ ਰਾਮ ਨੂੰ ਉਹਦੀ ਬਰਾਦਰੀ ਦਾ ਪ੍ਰਤੀਨਿਧ ਨਹੀਂ ਮੰਨਦੇ। ਇਵੇਂ ਹੀ ਅਸੀਂ ਇੰਦਰਾ ਨੂੰ ਪੂਰੇ ਹਿੰਦੂ ਸਮਾਜ ਦਾ ਪ੍ਰਤੀਨਿਧ ਨਹੀਂ ਮੰਨਦੇ। ਅਸੀਂ ਉਹਨਾਂ ਦੀ ਕਰਤੂਤ ਕਰਕੇ, ਉਹਨਾਂ ਦੇ ਕਰਮ ਕਰਕੇ ਉਹਨਾਂ ਨੂੰ ਨਫ਼ਰਤ ਕਰਦੇ ਆ ਤੇ ਕਰਮ ਦਾ ਹੀ ਵਿਰੋਧ ਕਰਦੇ ਆ। ਸੋ ਜਿਹੜਾ ਕਰਮ ਆ, ਜੇ ਕਿਸੇ ਹਿੰਦੂ ਦਾ, ਕਿਸੇ ਈਸਾਈ ਦਾ, ਕਿਸੇ ਮੁਸਲਮਾਨ ਦਾ ਜਾਂ ਕਿਸੇ ਸਿੱਖ ਦਾ ਚੰਗਾ ਵਾ, ਕੌਮ ਲਈ ਠੀਕ ਆ, ਸਾਡੇ ਲਈ ਉਹ ਸਾਡੇ ਪੱਖ ਤੋਂ ਠੀਕ ਆ, ਅਸੀਂ ਉਹਦਾ ਐਵੇਂ ਤਿਰਸਕਾਰ ਵੀ ਨਹੀਂ ਕਰਾਂਗੇ ਵੀ ਹਰੇਕ ਹਿੰਦੂ ਦੇ ਗਲ ਪੈਂਦੇ ਫਿਰੀਏ। ਪੂਰੀ ਦੀ ਪੂਰੀ ਕੌਮ ਦੇ ਵਿੱਚੋਂ ਜਿਹੜੇ ਜਿਹੜੇ ਬੰਦੇ ਹਿੰਦੂਆਂ ਚੋਂ, ਮੁਸਲਮਾਨਾਂ ਚੋਂ, ਈਸਾਈਆਂ ਚੋਂ ਜਾਂ ਗੈਰ ਸਿੱਖਾਂ ਚੋਂ, ਪੂਰੀ ਮਨੁੱਖਤਾ ਚੋਂ, ਪੂਰੇ ਸੰਸਾਰ ਦੇ ਵਿੱਚੋਂ ਜਿਹੜੇ ਜਿਹੜੇ ਬੰਦੇ
ਸਾਡੇ ਸਿੱਖ ਨਜ਼ਰੀਏ ਨਾਲ ਟਕਰਾਉਂਦੇ ਨਹੀਂ, ਸਿੱਖ ਹਿੱਤਾਂ ਲਈ ਉਹ ਠੀਕ ਰਹਿੰਦੇ ਨੇ, ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ। ਤੇ ਜਿਹੜੇ ਜਿਹੜੇ ਬੰਦੇ ਮਿੱਥ ਕੇ ਸਾਡੀ ਕੌਮ ਦਾ ਘਾਣ ਕਰਾਉਣਾ ਚਾਹੁੰਦੇ ਆ, ਉਹਨਾਂ ਦੇ ਅਸੀਂ ਖਿਲਾਫ ਭੁਗਤਾਂਗੇ। ਸੋ ਜਿੱਥੇ ਬਿਆੰਤੇ ਬੁੱਚੜ ਵਰਗੇ, ਵੈਦਿਆ ਵਰਗੇ, ਇੰਦਰਾ ਵਰਗੇ, KPS ਗਿੱਲ ਵਰਗੇ ਇਹ ਸਾਡੇ ਲਈ ਖਲਨਾਇਕ ਨੇ, ਉੱਥੇ ਇਹ ਵੀ ਗੱਲ ਅਸੀਂ ਦੱਸਣੀ ਚਾਹਾਂਗੇ ਕਿ ਉਹ ਇਸ ਕਰਕੇ ਖਲਨਾਇਕ ਨਹੀਂ ਹੈਗੇ ਵੀ ਉਹਨਾਂ ਦਾ ਧਰਮ ਕਿਹੜਾ ਵਾ, ਉਹਨਾਂ ਦਾ ਕਰਮ ਕਿਹੜਾ ਵਾ। ਇਹ ਗੱਲ ਦੀ ਸਾਨੂੰ ਸਮੱਸਿਆ ਵਾ। ਪਿੱਛੇ ਜੇ ਕਸ਼ਮੀਰ ਦੇ ਵਿੱਚ ਇੱਕ ਵਾਰ ਇੱਕ ਬੜੀ ਵੱਡੀ ਹੌਲਨਾਕ ਵਾਰਦਾਤ ਵਾਪਰੀ, ਤਾਂ ਪੰਜਾਬ ਤੋਂ ਸਿੱਖ ਲੀਡਰ ਉੱਥੇ ਗਏ, ਤਾਂ ਉੱਥੋਂ ਦੀ ਜਿਹੜੀ ਹੁਰੀਅਤ ਕਾਨਫਰੰਸ ਦੀ ਲੀਡਰਸ਼ਿਪ ਆ, ਉਹਦੇ ਨਾਲ ਸਿੱਖ ਲੀਡਰਸ਼ਿਪ ਨੇ ਗੱਲਬਾਤ ਕੀਤੀ ਕਿ ਇਹ ਜਿਹੜਾ ਚਿੱਠੀ ਸਿੰਘਪੁਰਾ ਵਾਲਾ ਕਤਲੇਆਮ ਹੋਇਆ, ਇਹਦੇ ਵਾਸਤੇ ਆਮ ਪ੍ਰਭਾਵ ਇਹ ਦੇਣ ਦਾ ਯਤਨ ਸਰਕਾਰ ਨੇ ਕੀਤਾ ਵਾ ਕਿ ਇਹ ਤਾਂ ਕਸ਼ਮੀਰੀ ਮੁਜਾਹਿਦੀਨ ਦਾ ਕੰਮ ਆ। ਭਾਵੇਂ ਕਿ ਇਹ ਗੱਲ ਹੁਣ ਸਪਸ਼ਟ ਹੋ ਚੁੱਕੀ ਆ ਕਿ ਬਿਲ ਕਲਿੰਟਨ ਦੇ ਇੰਡੀਆ ਆਉਣ ਦੇ ਕਰਕੇ ਸਿੱਖਾਂ ਦਾ ਘਾਣ ਭਾਰਤੀ ਹਕੂਮਤੀ ਮਸ਼ੀਨਰੀ ਨੇ, ਖੁਫੀਆ ਏਜੰਸੀਆਂ ਨੇ ਕੀਤਾ ਸੀ ਤਾਂ ਕਿ ਕਸ਼ਮੀਰੀ ਅਤੇ ਸਿੱਖਾਂ ਦਾ ਘਾਣ ਵੀ ਹੋ ਜਾਏ ਤੇ ਜਿਹੜਾ ਬਿਲ ਕਲਿੰਟਨ ਆ ਉਹਦੇ ਉੱਤੇ ਕਸ਼ਮੀਰੀ ਮੁਜਾਹਿਦੀਨਾਂ ਦਾ ਗਲਤ ਪ੍ਰਭਾਵ ਵੀ ਪੈ ਜਾਵੇ ਕਿ ਬੇਦੋਸ਼ੇ ਸਿੱਖਾਂ ਨੂੰ ਮਾਰਦੇ ਫਿਰਦੇ ਆ। ਤੇ ਇਹਦੇ ਨਾਲ ਜਦੋਂ ਸਿੱਖਾਂ ਨੇ ਦਿੱਲੀ 'ਚ ਤੇ ਹੋਰਨਾਂ ਥਾਵਾਂ ਤੇ ਮੁਜ਼ਾਹਰੇ ਕਰਨੇ ਸੀ, ਤਾਂ ਭਾਰਤ ਵਿੱਚ ਆਏ ਬਿਲ ਕਲਿੰਟਨ ਨੂੰ ਜਾਂ ਉਹਦੇ ਨਾਲ ਅਮਲੇ ਫੈਲੇ ਨੂੰ, ਅਮਰੀਕਨ ਜਿਹੜਾ ਸਾਰਾ ਸਿਸਟਮ ਆ, ਉਹਨੂੰ ਇਹ ਪ੍ਰਭਾਵ ਦਿੱਤਾ ਜਾਣਾ ਸੀ ਕਿ ਦੇਖੋ ਜੀ ਇਹ ਜਿਹੜੇ ਹੈਗੇ ਆ ਕਸ਼ਮੀਰੀ ਮੁਸਲਮਾਨ, ਇਹ ਨਾਲੇ ਤਾਂ ਸਿੱਖਾਂ ਨੂੰ ਬੇਦੋਸ਼ਾਂ ਨੂੰ ਮਾਰਦੇ ਆ, ਹਿੰਦੂਆਂ ਨੂੰ ਤਾਂ ਮਾਰਨਾ ਹੀ ਆ, ਤੇ ਅਸੀਂ ਇਹਨਾਂ ਨੂੰ ਬਚਾਉਂਦੇ ਆ ਵਿਚਾਰਿਆਂ ਨੂੰ, ਸਿੱਖਾਂ ਨੂੰ, ਇਹ ਤਾਂ ਸਾਡੇ ਮਥਾਜ ਨੇ, ਅਸੀਂ ਤਾਂ ਇਹਨਾਂ ਦੇ ਹਮੈਤੀਆਂ, ਦੇਖੋ ਸਾਡੇ ਕੋਲੇ ਇਨਸਾਫ ਲਈ ਇਹ ਆ ਰਹੇ ਨੇ। ਸੋ ਇਸ ਤਰੀਕੇ ਦੀ ਸਾਰੀ ਜਦੋਂ ਖੇਡ ਖੇਡੀ ਜਾ ਰਹੀ ਸੀ, ਉਸ ਮੌਕੇ ਸਿੱਖ ਲੀਡਰਸ਼ਿਪ ਨੇ ਜਦੋਂ ਇਹ ਇਤਰਾਜ਼ ਕੀਤਾ ਵੀ ਇਹ ਚਲੋ ਅੱਜ ਤਾਂ ਗੱਲ ਹੈਗੀ ਆ, ਪਰ ਇਹ ਸਾਨੂੰ ਫੀਲ ਹੁੰਦਾ ਹੈਗਾ ਕਿ ਜਿਹੜੇ ਕਸ਼ਮੀਰ ਦੇ ਵਿੱਚ ਸਿੱਖ ਵਸਦੇ ਨੇ ਉਹਨਾਂ ਪ੍ਰਤੀ ਆਮ ਕਸ਼ਮੀਰੀਆਂ ਦੇ ਮਨਾਂ ਵਿੱਚ ਥੋੜੀ ਬਹੁਤੀ ਕੜੱਤਣ ਤਾਂ ਹੈਗੀ ਹੋਈ ਹੈ। ਤਾਂ ਕਸ਼ਮੀਰੀ ਮੁਜਾਹਿਦੀਨ ਲੋਕਾਂ ਦੇ ਅਸੀਂ ਜਦੋਂ ਇਹ ਸਾਰੀ ਗੱਲਬਾਤ ਕਰਦੇ ਕਰਾਉਂਦੇ ਸੀ ਸਿੱਖ ਲੀਡਰਸ਼ਿਪ, ਉਸ ਮੌਕੇ ਕਸ਼ਮੀਰ ਦੀ ਲੀਡਰਸ਼ਿਪ ਨੇ ਇਤਰਾਜ਼ ਦੱਸਿਆ, ਆਪਦਾ ਪੱਖ ਪੇਸ਼ ਕੀਤਾ ਕਿ ਸਰਦਾਰ ਜੀ ਜਿਹੜਾ ਇਸ ਵੇਲੇ ਮੁਲਕ ਦਾ ਪ੍ਰਧਾਨ ਮੰਤਰੀ ਆ ਉਹ ਪੱਗ ਵਾਲਾ ਵਾ। ਆਮ ਤੌਰ ਤੇ ਪੱਗ ਵਾਲਾ ਪ੍ਰਧਾਨ ਮੰਤਰੀ ਸਿੱਖਾਂ ਚੋਂ ਬਣਾਇਆ ਜਾਂਦਾ, ਜਦੋਂ ਸਿੱਖ ਬਣਾਉਂਦੇ ਆ, ਉਹ ਸੀ ਡਾਕਟਰ ਮਨਮੋਹਨ ਸਿੰਘ। ਉਹ ਕਹਿੰਦੇ ਵੀ ਸਿੱਖਾਂ ਦੇ ਪ੍ਰਤੀਨਿਧ ਦੇ ਰੂਪ ਚ ਤਾਂ ਨਹੀਂ, ਪਰ ਉਹ ਉੱਥੇ ਜਦੋਂ ਪੱਗ ਬੰਨ੍ਹ ਕੇ ਹੁਕਮ ਕਰਦਾ, ਜਿਹੜਾ ਪੇਂਡੂ ਥੱਲੇ ਅਨਪੜ੍ਹ ਲੌਂਗ ਲਾਣਾ ਵਾ, ਉਹਨੂੰ ਇਉਂ ਲੱਗਦਾ ਬਈ ਇਹ ਤਾਂ ਥੱਲੇ ਹੇਠਾਂ ਤਿੱਕਰ ਜਿਹੜਾ ਘਾਣ ਹੋ ਰਿਹਾ ਇਹ ਮਨਮੋਹਨ ਸਿੰਘ ਪੱਗ ਵਾਲੇ ਕਰਕੇ ਹੋ ਰਿਹਾ। ਦੂਸਰਾ ਕਹਿੰਦੇ ਦੇਖੋ ਵੀ ਇਸ ਟਾਈਮ ਫੌਜਾਂ ਦਾ ਮੁਖੀ ਹੈਗਾ ਜਨਰਲ ਜੇ ਸਿੰਘ, ਤੇ ਤੀਜਾ ਕਹਿੰਦੇ ਤੁਸੀਂ ਇਹ ਦੇਖ ਲਓ ਵੀ ਇਸ ਇਲਾਕੇ 'ਚ ਜਿੱਥੇ ਜਿੱਥੇ ਕਸ਼ਮੀਰੀਆਂ ਉੱਤੇ ਜ਼ੁਲਮ ਹੋ ਰਿਹਾ ਉੱਥੇ ਸਿੱਖ ਫੌਜ ਲਾਈ ਹੋਈ ਆ, ਤੇ ਜਦੋਂ ਇਹ ਸਿੱਖ ਫੌਜੀ ਪਿੰਡਾਂ 'ਚ ਰੇਡ ਮਾਰਨ ਜਾਂਦੇ ਆ ਤਾਂ ਉਹ ਆਪਦੇ ਪੱਗਾਂ ਦਾੜਿਆਂ ਵਾਲੇ ਸਰਦਾਰ ਭਾਈਆਂ ਨੂੰ ਦੇਖ ਕੇ ਉਹਨਾਂ ਨਾਲ ਹੈਲੋ ਹਾਏ ਕਰਦੇ ਆ। ਤੁਹਾਡੇ ਸਰਦਾਰ ਜਿਹੜੇ ਇੱਥੇ ਵਸਦੇ ਆ ਉਹ ਆਏ ਹੋਏ ਸਿੱਖ ਫੌਜੀਆਂ ਨੂੰ ਚਾਹ ਪਾਣੀ ਪੁੱਛ ਰਹੇ ਹੁੰਦੇ ਆ, ਤੇ ਸਿੱਖ ਫੌਜੀ ਆਪਦੀ ਡਿਊਟੀ ਦੇ ਅਨੁਸਾਰ ਘਰਾਂ ਦੀਆਂ ਤਲਾਸ਼ੀਆਂ ਲੈ ਰਹੇ ਨੇ ਤੇ ਉੱਥੇ ਕਸ਼ਮੀਰੀਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਤਾਂ ਆਮ ਅਨਪੜ੍ਹ ਜਿਹੜਾ ਪੇਂਡੂ ਆ ਉਹਨੂੰ ਇਉਂ ਲੱਗਦਾ ਕਸ਼ਮੀਰੀ ਨੂੰ ਕਿ ਇਹ ਸਿੱਖ ਜਿਹੜੇ ਨੇ ਇਹ ਇਹਨਾਂ ਜ਼ੁਲਮ ਕਰਨ ਵਾਲੀ ਧਿਰ ਦੇ ਨਾਲ ਨੇ, ਤੇ ਸਾਡੇ ਉੱਤੇ ਜ਼ੁਲਮ ਕਰਾਉਣ ਮੌਕੇ ਇਹ ਵੀ ਉਸੇ ਸਿਸਟਮ ਦਾ ਹਿੱਸਾ ਬਣੇ ਹੋਏ ਨੇ। ਸੋ ਅਸੀਂ ਤਾਂ ਉਹ ਕਹਿੰਦੇ ਸਮਝਦੇ ਹੈਗੇ ਆ ਵੀ ਇਹ ਜਿਹੜੇ ਫੌਜੀ ਨੇ ਜਾਂ ਜਿਹੜਾ ਜਨਰਲ ਜੇ ਸਿੰਘ ਆ ਜਾਂ ਜਿਹੜਾ ਉੱਪਰ ਡਾਕਟਰ ਮਨਮੋਹਨ ਸਿੰਘ ਆ, ਵੀ ਇਹ ਸਿੱਖ ਕੌਮ ਦੇ ਨੁਮਾਇੰਦੇ ਦੇ ਰੂਪ 'ਚ ਨਹੀਂ ਹੈ, ਇਹ ਤਾਂ ਵੈਸੇ ਹੀ ਇੱਥੇ ਜਿਹੜੇ ਉਹਨਾਂ ਨੇ ਜਾਣ ਬੁੱਝ ਕੇ ਸਿੱਖਾਂ ਤੇ ਕਸ਼ਮੀਰੀਆਂ ਦਾ ਜਿਹੜੀ ਵੀ ਕੌਮ ਦਾ ਘਾਣ ਕਰਾਉਣਾ ਹੋਵੇ ਜਾਂ ਜਿਹਨੂੰ ਬਦਨਾਮ ਕਰਨਾ ਹੋਵੇ ਉਹਨੂੰ ਸੀਟ ਤੇ ਬਿਠਾਈ ਦਾ। ਜਦੋਂ ਗੁਜਰਾਤ ਦੇ ਵਿੱਚ ਕਤਲੇਆਮ ਹੋਇਆ ਮੁਸਲਮਾਨਾਂ ਦਾ, ਉਦੋਂ ਅਬਦੁਲ ਕਲਾਮ ਨੂੰ ਬਣਾ ਦਿੱਤਾ ਰਾਸ਼ਟਰਪਤੀ, ਤੇ ਜਦੋਂ ਸਿੱਖਾਂ ਦਾ ਘਾਣ ਹੋਇਆ ਸੀ ਉਦੋਂ ਗਿਆਨੀ ਜੈਲ ਸਿੰਘ ਹੁੰਦਾ ਸੀ। ਸੋ ਗਿਆਨੀ ਜੈਲ ਸਿੰਘ ਕਿੰਨਾ ਕੁ ਚੰਗਾ ਸਿੱਖ ਸੀ ਜਾਂ ਕਲਾਮ ਕਿੰਨਾ ਕੁ ਸਿੱਖ ਸੀ ਚੰਗਾ, ਇਹ ਤਾਂ ਗੱਲ ਬਾਅਦ ਦੀ ਆ, ਪਰ ਉਹਨਾਂ ਨੇ ਦੁਨੀਆ ਨੂੰ ਤਾਂ ਦਿਖਾਤਾ ਨਾ ਵੀ ਅਸੀਂ ਤਾਂ ਰਾਸ਼ਟਰਪਤੀ ਬਣਾਈ ਬੈਠੇ ਆ, ਤੁਸੀਂ ਕਹਿੰਦੇ ਇਹ ਮਾਰਦੇ ਆ, ਇਹ ਕੋਈ ਏਡੀ ਗੱਲ ਨਹੀਂ ਹੈਗੀ। ਸੋ ਜਿਹੜਾ ਕੋਈ ਕੌਮ ਦਾ ਪ੍ਰਤੀਨਿਧ ਹੈ ਜਾਂ ਨਹੀਂ, ਜਾਂ ਕੌਮ ਦਾ ਕੌਣ ਨਾਇਕ ਹੈ ਕੌਣ ਖਲਨਾਇਕ ਹੈ, ਇਹ ਬੜਾ
ਗੁੰਝਲਦਾਰ ਵੀ ਮਸਲਾ ਹੁੰਦਾ, ਇਹ ਸਿੱਧਾ ਸਾਦਾ ਵੀ ਹੁੰਦਾ, ਸਮਝ ਆਉਣ ਦੀ ਗੱਲ ਹੁੰਦੀ ਆ, ਕੋਈ ਐਡਾ ਔਖਾ ਅਲਜਬਰਾ ਵੀ ਹੈ ਨਹੀਂ। ਸੋ ਜਿਹੜੇ ਲੋਕਾਂ ਨੂੰ ਸਿੱਖੀ ਅਤੇ ਸਿੱਖਾਂ ਦੇ ਨਾਲ ਨਫ਼ਰਤ ਵਾ, ਜਿਹੜੇ ਸਿੱਖੀ ਦਾ ਬੇੜਾ ਗਰਕ ਹੋਇਆ ਦੇਖਣਾ ਚਾਹੁੰਦੇ ਆ, ਉਹਨਾਂ ਨੂੰ ਉਹ ਸਾਰੇ ਲੋਕ ਨਾਇਕ ਲੱਗਣੇ ਹੀ ਲੱਗਣੇ ਆ ਜਿਹੜੇ ਲੋਕ ਸਿੱਖੀ ਦਾ ਘਾਣ ਕਰਦੇ ਕਰਾਉਂਦੇ ਰਹੇ ਨੇ ਜਾਂ ਹੁਣ ਕਰਾਉਣਾ ਚਾਹੁੰਦੇ ਨੇ। ਇਸ ਮੌਕੇ ਵੀ ਜਿਹੜੇ ਆਗੂ, ਜਿਹੜੀਆਂ ਸ਼ਖਸੀਅਤਾਂ, ਜਿਹੜੀਆਂ ਧਿਰਾਂ ਤੇ ਧੜੇ ਸਿੱਖੀ ਦਾ ਬੇੜਾ ਗਰਕ ਕਰਨ ਦਾ ਬੀੜਾ ਚੱਕ ਕੇ ਮੈਦਾਨ ਵਿੱਚ ਡਟੇ ਹੋਏ ਨੇ, ਬੜੀ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਵਿੱਚੋਂ ਉਹਨਾਂ ਦੇ ਹਮਾਇਤੀ ਹੋਣਗੇ, ਜਾਂ ਗੈਰ ਸਿੱਖ ਵੀ ਬੜੇ ਵੱਡੀ ਗਿਣਤੀ 'ਚ ਉਹਨਾਂ ਗਲਤ ਸੋਚ ਵਾਲਿਆਂ ਲੋਕਾਂ ਦੇ ਹਮਾਇਤੀ ਹੋਣਗੇ। ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਜਿਹੜੇ ਇਹੋ ਜਿਹੇ ਗਲਤ ਵਰਤਾਰਿਆਂ ਦੇ ਹਮਾਇਤੀ ਨੇ, ਇਹ ਕਦੇ ਵੀ ਉਹਨਾਂ ਲੋਕਾਂ ਨੂੰ ਨਾਇਕ ਨਹੀਂ ਮੰਨਣਗੇ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਸਿੱਖੀ ਦੀ ਸ਼ਾਨ ਲਈ ਜੂਝਣ ਵਾਲਿਆਂ ਵਿੱਚੋਂ ਕਿਸੇ ਵੀ ਇਹੋ ਜਿਹੇ ਸਿੱਖ ਦਾ ਇਸ ਲੋਕ ਸਤਿਕਾਰ ਨਹੀਂ ਕਰ ਸਕਦੇ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਬਦਲੇ ਆਪਦੀਆਂ ਜਾਨਾਂ ਵਾਰਤੀਆਂ। ਤੇ ਪੁਰਾਣਿਆਂ ਦੀ ਤਾਂ ਗੱਲ ਹੀ ਬੜੀ ਦੂਰ ਆ। ਜਿਹੜੇ ਹੁਣ ਦੇ ਸਮੇਂ ਦੇ ਹੀਰੋ ਨੇ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਜੁਝਾਰੂ, ਉਹਨਾਂ ਨੂੰ ਤਾਂ ਇਹ ਖਾਸ ਨਫ਼ਰਤ ਕਰਨਗੇ, ਕਿਉਂਕਿ ਸਿੱਖ ਕੌਮ ਦੀ ਸ਼ਾਨ ਵਧਾਉਣ ਵਾਲਾ ਇਸ ਵੇਲੇ ਸਦੀ ਦਾ ਮਹਾਨ ਸਿੱਖ ਐਲਾਨਿਆ ਹੋਇਆ ਜੇ ਕੋਈ ਚਿਹਰਾ ਮੋਹਰਾ ਹੈ ਤਾਂ ਉਹ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਹੈ। ਸੋ ਜਿਹੋ ਜਿਹਾ ਕਿਸੇ ਦਾ ਕੰਮ ਹੋਵੇ, ਜਿੰਨਾ ਵੱਧ ਕੌਮ ਨੂੰ ਕੋਈ ਜਗਾਏਗਾ, ਜਿੰਨੀ ਵੱਧ ਡੈਡੀਕੇਸ਼ਨ ਨਾਲ ਕੰਮ ਕਰੇਗਾ, ਓਨੀ ਹੀ ਵੱਧ ਉਹ ਨਫ਼ਰਤ ਦਾ ਸ਼ਿਕਾਰ ਦੁਸ਼ਮਣਾਂ ਵੱਲੋਂ, ਪੰਥ ਦੇ ਵੈਰੀਆਂ ਵੱਲੋਂ ਹੋਏਗਾ। ਸਿੱਖੀ ਦੀ ਚੜ੍ਹਦੀ ਕਲਾ ਦੇ ਹਰੇਕ ਦੁਸ਼ਮਣ ਨੂੰ ਭਿੰਡਰਾਂ ਵਾਲੇ ਸੰਤ ਜਿਹੜੇ ਆ ਉਸੇ ਡਿਗਰੀ ਦੇ ਅਨੁਸਾਰ ਉਹ ਘੱਟ ਪਸੰਦ ਆਉਂਦੇ ਆ, ਨਫ਼ਰਤ ਕਰਦੇ ਆ। ਸੋ ਅਸੀਂ ਇਸ ਗੱਲ ਦੇ ਉੱਤੇ ਜਦੋਂ ਚਰਚਾ ਕਰਦੇ ਹੋਏ ਅੱਗੇ ਵੱਧਦੇ ਆ ਤਾਂ ਕਈ ਕਹਿੰਦੇ ਨੇ ਕਿ ਜੀ ਇਹਨਾਂ ਨੂੰ ਫਿਰ ਸਮਝ ਕਦੋਂ ਆਊਗੀ ਜਿਹੜੇ ਸਿੱਖ ਅੱਜ ਵੀ ਇੰਦਰਾਂ ਦੇ ਬੁੱਤਾਂ ਦੇ ਮੂਹਰੇ ਖੜ ਕੇ, ਬਿਆੰਤੇ ਬੁੱਚੜ ਦੇ ਬੁੱਤਾਂ ਮੂਹਰੇ ਖੜ ਕੇ, ਜਾਂ ਹੋਰ ਜਿਹੜੇ ਸਿੱਖੀ ਦੇ ਦੁਸ਼ਮਣ ਨੇ, ਰਾਜੀਵ ਗਾਂਧੀ ਵਰਗੇ, KPS ਗਿੱਲ ਵਰਗੇ ਤੇ ਸਵਰਨੇ ਘੋਟਣੇ, ਇਜ਼ਹਾਰ ਆਲਮ ਵਰਗੇ ਵੀ ਇਹਨਾਂ ਨਾਲ ਜਿਹੜੇ ਸੰਬੰਧ ਰੱਖੀ ਫਿਰਦੇ ਆ, ਇਹਨਾਂ ਦੇ ਹੱਕ 'ਚ ਖੜੇ ਆ, ਤਾਂ ਮੇਰੀ ਇਹ ਸੋਚ ਆ ਕਿ ਇਹਨਾਂ ਨੂੰ ਸਾਡੀ ਕੋਈ ਵੀ ਦਲੀਲ ਜਿਹੜੀ ਆ ਉਹ ਸਮਝਾ ਨਹੀਂ ਸਕਦੀ। ਐਵੇਂ ਚਾਹੇ 10 ਘੰਟੇ ਲੱਗੇ ਰਹੋ ਇਹਨਾਂ ਨਾਲ ਮਗਜ ਮਾਰਨ, ਚਾਹੇ 2 ਦਿਨ ਲੱਗੇ ਰਹੋ, ਚਾਹੇ 1 ਕਰੋੜ ਘੰਟਾ ਲਾ ਲਓ, ਆਪਾਂ ਇਹਨਾਂ ਲੋਕਾਂ ਨੂੰ ਸਮਝ ਨਹੀਂ ਆ ਸਕਦੀ। ਇਹ ਸਮਝ 1978 ਤੋਂ ਲੈ ਕੇ 1984 ਦੇ ਵਿਚਾਲੇ ਜਿਹੜੇ ਸਿੱਖ ਪੰਥ ਦੀ ਗੱਲ ਕਰਦੇ ਸੀ, ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਸੀ, ਉਹਨਾਂ ਨੇ ਵੀ ਬੜਾ ਜ਼ੋਰ ਲਾਇਆ ਸੀ। ਪਰ 1984 ਦੇ ਘਟਨਾਕ੍ਰਮ ਤੱਕ ਕਿਸੇ ਮਾਈ ਦੇ ਲਾਲ ਨੇ ਉਹਨਾਂ ਦੀ ਗੱਲ ਨਹੀਂ ਸੀ ਸੁਣੀ। 1984 ਤੱਕ ਭਿੰਡਰਾਂ ਵਾਲਿਆਂ ਨੂੰ ਤੇ ਹੋਰ ਖਾਲਿਸਤਾਨੀ ਜੁਝਾਰੂਆਂ ਨੂੰ ਜਾਂ ਹੋਰ ਗੁਰਸਿੱਖਾਂ ਨੂੰ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਸੀ, ਉਹਨਾਂ ਨੂੰ ਬਹੁਤੇ ਸਿੱਖ ਕਹਿੰਦੇ ਸੀ ਇਹ ਤਾਂ ਗਲਤ ਨੇ। ਤੇ 1984 ਤੋਂ ਬਾਅਦ ਵਿੱਚ ਫੇਰ ਕਹਿੰਦੇ ਵੀ ਉਹ ਠੀਕ ਸੀ। 1984 ਦੇ ਜੂਨ ਮਹੀਨੇ ਨੇ ਤਾਂ ਘੱਟ, ਇਹ ਨਹੀਂ ਵੀ ਉਹਦਾ ਕੋਈ ਅਸਰ ਨਹੀਂ, ਪਰ ਬਾਹਲਾ ਫਰਕ ਪਾਇਆ ਨਵੰਬਰ 1984 ਨੇ। ਜੂਨ 1984 ਨੂੰ ਤਾਂ ਫੇਰ ਹਥਿਆਰਾਂ ਵਾਲੇ ਸੀ, ਅੰਦਰ ਅਸਲਾ ਲੈ ਕੇ ਬੈਠੇ ਸੀ, ਉਹਨਾਂ ਦੇ ਖਿਲਾਫ ਕਹਿਣ ਸੁਣਨ ਨੂੰ ਬੜੀਆਂ ਦਲੀਲਾਂ ਨੇ, ਬੜੀਆਂ ਗੱਲਾਂ ਨੇ। ਪਰ ਨਵੰਬਰ 1984 ਨੂੰ ਜਿਹੜੇ ਬੰਦੇ ਟਿਫਨ ਲੈ ਕੇ ਰੋਟੀ ਵਾਲਾ ਆਪਦੇ ਕੰਮ ਤੇ ਘਰੋਂ ਨਿਕਲਦੇ ਆ ਤੇ ਉਹਦੀ ਪੱਗ ਲਾਹ ਕੇ, ਉਹਦਾ ਮੂੰਹ ਸਿਰ ਮੁੰਨ ਕੇ, ਗਲ 'ਚ ਜਲਦਾ ਟਾਇਰ ਪਾ ਕੇ ਉਹਦੇ ਪਰਿਵਾਰ ਦੀ ਬੇਪਤੀ, ਉਹਨੂੰ ਮਾਰਨਾ ਕੁੱਟਣਾ, ਜੋ ਜ਼ੁਲਮ ਉਸ ਮੌਕੇ ਹੋਇਆ, ਉਹਨੇ ਇਹ ਜਿਹੜਾ ਲੌਂਗਲਾਣਾ ਜਿਹੜਾ ਵਿਚਾਲੇ ਮਾਤਾ ਦਾ ਮਾਲ ਹੁੰਦਾ, ਇਹਦੇ ਲਈ ਬੜਾ ਔਖਾ ਕਰਤਾ। ਹੁਣ ਸਵਾਲ ਇਹ ਹੋ ਰਿਹਾ ਪੈਦਾ ਕਿ ਜੇਕਰ 1984 ਦੇ ਜੂਨ ਮਹੀਨੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਹੋਰ ਜੁਝਾਰੂਆਂ ਕੋਲ ਅੰਦਰ ਹਥਿਆਰ ਨਾ ਹੁੰਦੇ, ਹਾਲਾਂਕਿ ਬਾਹਲੇ ਉਹ ਹਥਿਆਰ ਜਿਹੜੇ ਸੀ ਉਹ ਲਾਇਸੈਂਸੀ ਸੀਗੇ, ਤਾਂ ਜੇਕਰ ਉਹਨਾਂ ਕੋਲ ਹਥਿਆਰ ਨਾ ਹੁੰਦੇ ਤਾਂ ਜੋ ਕੁਝ ਨਵੰਬਰ 1984 ਨੂੰ ਦਿੱਲੀ ਵਿੱਚ ਹੋਇਆ, ਫੌਜ ਲੱਗੀ ਹੋਈ ਸੀ ਦਿੱਲੀ 'ਚ, ਪੁਲਿਸ ਵੀ ਖੜੀ ਸੀ, ਚੱਪੇ ਚੱਪੇ ਉੱਤੇ ਖਾਕੀ ਵਰਦੀ ਤਾਇਨਾਤ ਸੀ। ਜਿਹੜਾ ਬੰਦਾ ਇਤਿਹਾਸਕ ਤੌਰ ਤੇ ਅਵੇਅਰ ਆ ਨਾ, ਜਾਣਦਾ ਗੱਲ ਨੂੰ, ਉਹਨੂੰ ਚੰਗੀ ਤਰ੍ਹਾਂ ਪਤਾ ਵੀ ਜਦੋਂ ਮੁਲਕ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਮਰਡਰ ਹੋ ਚੁੱਕਿਆ ਹੋਵੇ ਤੇ ਸਾਰੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚੋਂ ਰਾਜਦੂਤ ਤੇ ਹੋਰ ਅਹਿਮ ਸ਼ਖਸੀਅਤਾਂ ਇੰਦਰਾ ਗਾਂਧੀ ਦੇ ਉਸ ਮੌਕੇ ਉੱਤੇ
ਡੈੱਡ ਬੋਡੀ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਆ ਰਹੀਆਂ ਹੋਣ ਤਾਂ ਕਿੰਨੇ ਸਖਤ ਸੁਰੱਖਿਆ ਪ੍ਰਬੰਧ ਹੋਣਗੇ ਦਿੱਲੀ 'ਚ। ਸੋ ਦਿੱਲੀ ਦੇ ਚੱਪੇ ਚੱਪੇ ਉੱਤੇ ਖਾਕੀ ਵਰਦੀ ਖੜੀ ਸੀ, ਪਰ ਇਹਦੇ ਬਾਵਜੂਦ ਹਰ ਗਲੀ ਮੋੜ ਦੇ ਉੱਤੇ ਗੁਰਦੁਆਰਿਆਂ ਨੂੰ ਅੱਗਾਂ ਲੱਗ ਰਹੀਆਂ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ, ਸਿੱਖਾਂ ਦੇ ਇਸ਼ਟ ਦੀ ਬੇਪੱਤੀ ਹੋ ਰਹੀ ਸੀ। ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗਾਂ ਲਾਈਆਂ ਜਾ ਰਹੀਆਂ ਸੀ। ਸਿੱਖਾਂ ਦੀ ਪੱਗ ਦਾੜੀ ਤੇ ਹੋਰ ਜਿਹੜੇ ਕਕਾਰ ਨੇ ਉਹਨਾਂ ਦੀ ਬੇਅਦਬੀ ਹੋ ਰਹੀ ਸੀ ਤੇ ਘਰਾਂ 'ਚੋਂ ਧੂ ਧੂ ਕੇ ਕੱਢ ਕੇ ਸਿੱਖਾਂ ਦੀਆਂ ਬੱਚੀਆਂ ਨਾਲ, ਔਰਤਾਂ ਨਾਲ ਜ਼ਬਰ ਜਨਾਹ ਹੋ ਰਹੇ ਸੀ। ਤੇ ਜਿਹੜਾ ਬਜ਼ੁਰਗ ਜਾਂ ਬੱਚਾ ਜਾਂ ਹੋਰ ਲੁਕਿਆ ਹੋਇਆ ਸੀ ਜਾਂ ਹੋਰ ਸੀ, ਉਹਨੂੰ ਫਿਰ ਜਾਂ ਜੇ ਕਿਸੇ ਨੇ ਕੀਤਾ ਕੁਛ ਤਾਂ ਉਹਨਾਂ ਸਾਰਿਆਂ ਨੂੰ ਜਿਵੇਂ ਮਾਰਿਆ ਗਿਆ। ਖਾਸ ਤੌਰ ਦੇ ਉੱਤੇ ਜੇ ਕਿਸੇ ਨੇ ਡਾਂਗ ਸੋਟਾ ਮਾੜਾ ਮੋਟਾ ਕਿਸੇ ਨੇ ਹਥਿਆਰ ਤੋਂ ਲਾਇਸੈਂਸੀ ਹੋਈ ਸੀ ਚਾਹੇ ਜਾਂ ਕੋਈ ਚੀਜ਼, ਜਦੋਂ ਉਹ ਕੱਢੀ ਤਾਂ ਫੌਜ ਆ ਗਈ, ਪੁਲਿਸ ਆ ਗਈ। ਉਹ ਕਹਿੰਦੇ ਸਾਨੂੰ ਦੇ ਦਿਓ, ਕੋਈ ਗੱਲ ਨਹੀਂ, ਅਸੀਂ ਥੋੜੀ ਰਾਖੀ ਕਰਾਂਗੇ। ਤੇ ਸਾਰਾ ਸਮਾਨ ਜਿਹੜਾ ਜਿਹਦੇ ਨਾਲ ਉਹ ਮੁਕਾਬਲਾ ਕਰਨਾ ਚਾਹੁੰਦੇ ਸੀ ਉੱਥੇ, ਉਹ ਸਿੱਖਾਂ ਦੇ ਕੋਲੋਂ ਲੈ ਲਿਆ ਤੇ ਮੁੜ ਕੇ ਫਿਰ ਭੀੜ ਨੂੰ ਕਹਿਤਾ ਵੀ ਹੁਣ ਚਾਹ ਲਾ ਲਓ ਆਪਦਾ ਜਿਹੜਾ ਲਾਉਣਾ। ਇਹ ਜਿਹੜਾ ਸਾਰਾ ਕੁਝ ਵਾਪਰਿਆ ਦਿੱਲੀ 'ਚ, ਉਹ ਨਵੰਬਰ 1984 ਨੂੰ ਵੀ ਵਾਪਰਨਾ ਸੀ। ਜਿਹੜਾ ਕੁਝ ਨਵੰਬਰ 84 'ਚ ਵਾਪਰਿਆ ਨਾ, ਇਹੀ ਸਾਰਾ ਕੁਝ ਜੂਨ 1984 ਨੂੰ ਹੋਣਾ ਸੀ ਜੇਕਰ ਅੰਦਰ ਉਹਨਾਂ ਕੋਲ ਸ਼ਸਤਰ ਨਾ ਹੁੰਦੇ। ਇਹਨਾਂ ਨੇ ਉੱਥੇ ਫੌਜ ਲਾ ਦੇਣੀ ਸੀ ਤੇ ਫੌਜ ਆਲੇ ਦੁਆਲੇ ਲਾ ਕੇ ਲੱਖਾਂ ਦੀ ਗਿਣਤੀ ਵਿੱਚ ਗੁੰਡੇ ਬਦਮਾਸ਼ ਅਸਲੇ ਨਾਲ ਤੇਲ ਦੀਆਂ ਕੈਨੀਆਂ ਦੇ ਕੇ ਅੰਦਰ ਭੇਜ ਦੇਣੇ ਸੀ। ਜਦੋਂ ਅੱਗਾਂ ਲੱਗਣੀਆਂ ਸੀ, ਜਿਉਂਦਿਆਂ ਬੰਦਿਆਂ ਤੇ ਤੇਲ ਛਿੜਕ ਕੇ ਪ੍ਰਕਰਮਾਂ ਦੇ ਵਿੱਚ ਸਿੱਖਾਂ ਨੂੰ ਲੂਹਣਾ ਸੀ। ਤੇ ਇਹ ਸਾਰਾ ਕੁਝ ਕਰਦਿਆਂ ਕਰਾਉਂਦਿਆਂ ਅਕਾਲ ਤਖਤ ਤੋਂ ਭਿੰਡਰਾਂ ਵਾਲੇ ਸੰਤਾਂ ਨੂੰ ਜੁੰਡਿਆਂ ਤੋਂ ਫੜ ਕੇ ਦਾੜੀ ਘੜੀਸ ਕੇ ਬਾਹਰ ਲੈ ਕੇ ਆਉਣਾ ਸੀ। ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਿਹੜੇ ਜਨਰਲ ਸਵੇਗ ਸਿੰਘ ਵਰਗੇ ਬੰਦੇ ਜਿਨ੍ਹਾਂ ਤੋਂ ਇਹ ਬਹੁਤ ਚਿੜਦੇ ਸੀ। ਤੁਸੀਂ ਇਹ ਸੋਚੋ, ਜਿਹੜੇ ਨਵੰਬਰ 84 'ਚ ਸ਼ਿਕਾਰ ਬਣੇ ਆ ਨਾ ਇਹਨਾਂ ਦਾ, ਉਹਨਾਂ ਨਾਲ ਕੋਈ ਰਫੜ ਰੌਲਾ ਹੀ ਨਹੀਂ ਸੀ। ਉਹਨਾਂ ਨੇ ਤਾਂ ਬਾਹਲੀ ਵਾਰ ਤਾਂ ਵੋਟਾਂ ਹੀ ਕਾਂਗਰਸ ਨੂੰ ਪਾਉਂਦੇ ਰਹੇ ਸੀ। ਖੁਦ ਬੇਅੰਤ ਸਿੰਘ ਦਾ ਪਰਿਵਾਰ ਕਾਂਗਰਸ ਦਾ ਹਮੇਤੀ ਰਿਹਾ। ਤੇ ਇਹ ਸਾਰਾ ਜਿਹੜਾ ਕੁਛ ਦਿੱਲੀ 'ਚ ਵਾਪਰਿਆ, ਉਵੇਂ ਹੀ ਸਾਰਾ ਕੁਝ ਇੱਥੇ ਦਰਬਾਰ ਸਾਹਿਬ 'ਚ ਵਾਪਰਨਾ ਸੀ। ਫਿਰ ਆਪਣੇ ਕੋਲੇ ਅੱਜ ਤਾਂ ਫੋਟੋ ਹੈਗੀ ਆ ਨਾ ਭਿੰਡਰਾਂ ਵਾਲੇ ਸੰਤਾਂ ਦੀ, ਜਦੋਂ ਪੇਂਟਿੰਗ ਬਣਾਉਂਦੇ ਆ ਜੰਗ ਦੀ ਲੜਦਿਆਂ ਦੀ ਬਣਾਉਂਦੇ ਆ, ਜਾਂ ਜਿਹੜੇ ਹੋਰ ਜੁਝਾਰੂ ਨੇ ਉਹ ਫੌਜ ਨਾਲ ਲੜ ਰਹੇ ਨੇ। ਅੱਜ ਵੀ ਜਿਹੜੇ ਉੱਥੇ ਗੀਤ ਗਾਏ ਜਾਂਦੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਕਵੀਸ਼ਰ ਢਾਡੀ ਗਾਉਂਦੇ ਆ, ਉਹ ਜੰਗ ਦੀ ਗੱਲ ਦੱਸਦੇ ਆ ਕਿ ਏਦਾਂ ਲੜਾਈ ਹੋਈ। ਜੇ ਕਿਤੇ ਸ਼ਾਸਤਰ ਨਾ ਹੁੰਦੇ ਫਿਰ ਗੀਤ ਕੀ ਹੋਣੇ ਸੀ? ਫਿਰ ਇੱਥੇ ਵੀ ਰੋਣ ਧੋਣ ਹੋਣਾ ਸੀ ਸਿੱਖਾਂ ਕੋਲੇ, ਜਿਵੇਂ ਨਵੰਬਰ 84 ਮੌਕੇ ਆ ਵੀ ਹਾਏ ਮਾਰਤੇ, ਗਲਾਂ 'ਚ ਟਾਇਰ ਪਾਤੇ। ਹੁਣ ਜਿਹੜਾ ਜੂਨ 84 ਨੂੰ ਨਹੀਂ ਵਾਪਰਿਆ, ਉਹ ਫਿਰ ਨਵੰਬਰ 84 ਨੂੰ ਵਾਪਰਿਆ ਦੇਖ ਕੇ ਵੀ ਜਿਹੜੇ ਜਵਲੀਆਂ ਮਾਰੀ ਜਾਂਦੇ ਆ ਵੀ ਅੰਦਰ ਸ਼ਾਸਤਰ ਰੱਖਣੇ ਬੜੀ ਮਾੜੀ ਗੱਲ ਸੀ। ਹੁਣ ਤੁਹਾਨੂੰ ਖੁਸ਼ ਕਰਨ ਦੇ ਲਈ ਭਿੰਡਰਾਂ ਵਾਲੇ ਸੰਤਾਂ ਦੀ ਤੇ ਹੋਰ ਸਾਰੇ ਜੁਝਾਰੂਆਂ ਦੀ ਬੇਪੱਤੀ ਪਹਿਲੋਂ ਕਰਵਾਈਏ, ਫੇਰ ਤੁਸੀਂ ਨਿਹਾਲ ਹੋਵੋਗੇ। ਤੁਸੀਂ ਇੰਨਾ ਹੀ ਦੱਸ ਦਿਓ ਸਾਨੂੰ ਕਿ ਨਵੰਬਰ 84 ਵਾਲਿਆਂ ਲਈ ਫਿਰ ਤੁਸੀਂ ਕੀ ਕੱਦੂ 'ਚ ਤੀਰ ਮਾਰਤਾ, ਜਿਹੜਾ ਤੁਸੀਂ ਜੂਨ 84 ਵਾਲਿਆਂ ਨੂੰ ਤਾਂ ਚਲੋ ਮੰਨ ਲਈ ਵੀ ਬੜੀ ਵੱਡੀ ਗਲਤੀ ਸੀ, ਹਥਿਆਰ ਰੱਖੀ ਬੈਠੇ ਸੀ, ਉਹ ਅਗਲੇ ਲੜ ਕੇ ਮਰੇ ਆ। ਮੈਂ ਕਹਿਣਾ ਹੁੰਦਾ ਕਈ ਵਾਰ, ਮੈਨੂੰ ਸਾਡੇ ਆਲੇ ਦੁਆਲੇ ਭਾਈਚਾਰੇ 'ਚੋਂ ਮੱਤਾਂ ਦੇਣ ਵਾਲੇ ਬਸ਼ੇਰੇ ਸਾਨੂੰ ਵੀ ਟੱਕਰਦੇ, ਕਹਿੰਦੇ ਜੀ ਤੁਸੀਂ ਥੋੜਾ ਜਿਹਾ ਹਿਸਾਬ ਨਾਲ ਚੱਲਿਆ ਕਰੋ ਘਮਾਣ ਸਾਹਿਬ, ਤੇ ਐ ਨਾ ਹੋ ਜੇ, ਉਹ ਨਾ ਹੋ ਜੇ। ਮੈਂ ਕਿਹਾ ਯਾਰ ਗੱਲ ਇਹ ਆ ਵੀ ਮੈਂ ਨਾ ਕਈ ਵਾਰ ਥਾਣਿਆਂ ਦੇ ਛੱਤਰ ਖਾਦੇ ਆ, ਬਚਪਨ ਤੋਂ ਲੈ ਕੇ 14-15 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਬੜਾ ਕੁਝ ਦੇਖਿਆ ਤੱਤਾ ਠੰਡਾ, ਜਿਹੜਾ ਵੀ ਕੱਟੀਆਂ, ਨਾਭਾ ਵੀ ਦੇਖਿਆ, ਸੀਐਸ ਸਟਾਫ ਵੀ ਦੇਖੇ, ਮਾਲ ਮੰਡੀ ਵੀ ਦੇਖ ਲਈ, ਇੱਥੇ ਬੁੱਚੜਖਾਨਾ। ਹੁਣ ਤਾਂ ਦਿੱਲੀ ਵਾਲਿਆਂ ਨੇ, NIA ਵਾਲਿਆਂ ਨੇ ਵੀ ਦਿੱਲੀ ਵੀ ਦਿਖਾਤਾ, ਸਭ ਕੁਝ ਦੇਖੀ ਜਾਂਦੇ। ਮੈਂ ਇਹ ਕਹਿਣਾ ਹੈਗਾ ਵੀ ਮੈਂ ਕਈ ਇਹੋ ਜਿਹੇ ਸਿੱਖ ਦੇਖੇ ਆ ਜਿਨ੍ਹਾਂ ਨੇ ਕੁਝ ਨਹੀਂ ਕੀਤਾ, ਤੇ ਸਾਡੇ ਜਿੰਨੀ ਕੁੱਤੇ ਖਾਣੀ ਉਹ ਵੈਸੇ ਹੀ ਇੰਡੀਆ ਤੋਂ ਕਰਾਈ ਜਾਂਦੇ, ਤੇ ਅਸੀਂ ਸਾਰਾ ਕੁਝ ਉਹ ਕਰਕੇ ਖਾਂਦੇ ਆ ਜਿਹੜਾ ਕੁਝ ਤੁਹਾਡੇ ਵਰਗੇ ਬਿਨਾਂ ਕਿਸੇ ਗੱਲ ਤੋਂ ਕਰਾਈ ਜਾਂਦੇ। ਅੱਜ ਜਦੋਂ ਕਿਸੇ ਥਾਂ ਦੇ ਉੱਤੇ ਖੜਿਆਂ ਬੈਠਿਆਂ ਕੋਈ ਵਧੀਕੀ ਹੁੰਦੀ ਆ, ਕੋਈ ਜ਼ੁਲਮ ਹੁੰਦਾ, ਕੋਈ ਮਾੜਾ ਚੰਗਾ ਬੋਲਦਾ, ਉਦੋਂ ਹੁੰਦਾ ਵੀ ਸਾਡੇ ਨਾਲ ਇਹੀ ਕੁਝ ਹੋਣਾ, ਜਦੋਂ ਅਸੀਂ ਹੈ ਹੀ ਕੌਮ ਲਈ ਲੜ ਰਹੇ ਲੋਕ। ਤਾਂ ਜਿਹੜੇ ਲੋਕ ਜਿਹੜੇ ਨੇ ਕੌਮ ਲਈ ਨਹੀਂ ਲੜ ਰਹੇ, ਜਿਹੜੇ ਆਪਦੇ ਆਪ ਨੂੰ ਬੜੇ ਸਿਵਲਾਈਜ਼ਡ, ਬੜੇ ਸਾਊ, ਤੇ ਵੀ ਆਪਾਂ ਤਾਂ ਕਿਸੇ ਤੱਤੀ ਥਾਂ ਤੇ ਪੈਰ ਨਹੀਂ ਧਰਦੇ, ਉਹਨਾਂ ਦਾ ਬੁਰਾ ਹਾਲ ਹੁੰਦਾ ਜਦੋਂ ਉਹਨਾਂ ਨਾਲ ਕੁੱਤੇ ਖਾਣੀ ਹੁੰਦੀ ਹੈ। ਇਹੀ ਹਾਲ 1984 ਦੇ ਨਵੰਬਰ ਮਹੀਨੇ 'ਚ ਹੋਇਆ। ਉੱਥੇ ਉਹ ਬੰਦੇ ਜਿਹੜੇ ਸਦਾ ਭਿੰਡਰਾਂ ਵਾਲੇ ਸੰਤਾਂ ਦੇ ਖਿਲਾਫ ਰਹੇ ਹੋਣੇ ਆ, ਜਿਹੜੇ ਹਰ ਵੇਲੇ ਕੌਮੀ ਜੁਝਾਰੂ ਲਹਿਰ ਦੇ ਖਿਲਾਫ ਰਹੇ ਹੋਣੇ ਆ, ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਖਲਨਾਇਕ ਦੱਸਦੇ ਹੋਣੇ ਆ, ਤੇ ਇੰਦਰਾ ਵਰਗਿਆਂ ਨੂੰ, ਜਗਦੀਸ਼ ਟੈਟਲਰ ਵਰਗਿਆਂ ਨੂੰ, ਸੱਜਣ ਕੁਮਾਰ ਵਰਗਿਆਂ ਨੂੰ ਹੀਰੋ ਮੰਨਦੇ ਹੋਣੇ ਆ। ਤੇ ਜਦੋਂ ਉਹਨਾਂ ਨੇ ਗਲ 'ਚ ਪਾਏ ਟਾਇਰ, ਜਦੋਂ ਭੋਰਾ ਭਰ ਮਾਸੂਮ ਬੱਚੀ ਤੋਂ ਲੈ ਕੇ 90 ਸਾਲ ਦੀ ਮਾਈ ਤੱਕ ਨੂੰ ਇੱਜ਼ਤ ਨੂੰ ਹੱਥ ਪਾ ਲਿਆ,
ਉਦੋਂ ਫਿਰ ਮਰਨ ਤੋਂ ਪਹਿਲਾਂ ਕੋਈ ਨਾ ਕੋਈ ਤਾਂ ਇਹੋ ਜਿਹਾ ਦਿੱਲੀ 'ਚ ਸਿੱਖ ਹੋਊਗਾ ਜਿਹਦੇ ਮਨ ਵਿੱਚ ਇਹ ਆਇਆ ਹੋਣਾ ਕਿ ਇਹ ਸੱਚੇ ਪਾਤਸ਼ਾਹ ਮੇਰੇ ਤੋਂ ਐਡਾ ਵੱਡਾ ਕਹਿਰ ਕਰਵਾਤਾ। ਮੈਂ ਆਪਦੀ ਕੌਮ ਦੇ ਨਾਇਕਾਂ ਨੂੰ ਭੰਡਦਾ ਰਿਹਾ ਤੇ ਮੈਂ ਉਹਨਾਂ ਲੋਕਾਂ ਦੇ ਹੱਕ 'ਚ ਖੜਿਆ ਰਿਹਾ ਜਿਹੜੇ ਖਲਨਾਇਕ ਨੇ। ਬਸ ਆਹੀ ਗੱਲ ਇੱਥੇ ਕਹਿ ਦੇਣੀ ਕਾਫੀ ਆ ਕਿ ਜਿਹੜੇ ਲੋਕ ਇਸ ਵੇਲੇ ਇੰਦਰਾ ਬਿਆੰਤੇ ਤੇ ਵੈਦਿਆ ਵਰਗਿਆਂ ਦੇ ਬੁੱਤਾਂ ਨੂੰ ਮੱਥੇ ਟੇਕਦੇ ਫਿਰਦੇ ਆ, ਇਹਨਾਂ ਨੂੰ ਕੋਈ ਵੀ ਅਕਲ ਉਦੋਂ ਪਹਿਲਾਂ ਨਹੀਂ ਆਉਣੀ ਜਦੋਂ ਕਿਤੇ ਦੁਬਾਰਾ ਜਿਹੜਾ ਹੈਗਾ ਫਿਰਕੂ ਭਾਵਨਾ ਦੇ ਤਹਿਤ ਕੋਈ ਇਹੋ ਜਿਹਾ ਕਤਲੇਆਮ ਇਹਨਾਂ ਦੇ ਆਪਦੇ ਪਿੰਡੇ ਤੇ ਨਹੀਂ ਹੰਢਾ ਲੈਂਦੇ। ਜਦੋਂ ਗਲ 'ਚ ਪਾਇਆ ਹੋਊ ਟਾਇਰ, ਕਾਰ ਦੇ ਵਿੱਚੋਂ ਧੂ ਕੇ ਜਨਾਨੀ ਨੂੰ ਬੱਚਿਆਂ ਨੂੰ ਜਦੋਂ ਬੇਪੱਤ ਕੀਤਾ ਕਿਸੇ ਨੇ, ਉਦੋਂ ਪਹਿਲਾਂ ਅਕਲ ਨਹੀਂ ਆਉਣੀ। ਸੋ ਜਿਹੜੇ ਇੰਦਰਾ ਗਾਂਧੀ ਨੂੰ, ਬੇਅੰਤ ਸਿੰਘ ਵਰਗਿਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਫਿਰਦੇ ਆ ਨਾ, ਇਹਨਾਂ ਸਿੱਖਾਂ ਨੂੰ ਅਕਲ ਉਦੋਂ ਆਉਣੀ ਆ ਜਦੋਂ ਨਵੰਬਰ 84 ਵਰਗਾ ਕਾਂਡ ਦੁਬਾਰਾ ਕਿਤੇ ਦੁਹਰਾਇਆ ਗਿਆ। ਉਦੋਂ ਪਹਿਲਾਂ ਜਿਹੜਾ ਕੋਈ ਸੋਚਦਾ ਵੀ ਮੈਂ ਇਹਨਾਂ ਨੂੰ ਸਮਝਾ ਲੂੰ, ਮੈਂ ਇਹਨਾਂ ਨੂੰ ਮੱਤਾਂ ਦੇ ਲੂੰ, ਮੈਂ ਇਹਨਾਂ ਨੂੰ ਬੜਾ ਗਿਆਨਵਾਨ ਆ, ਮੇਰੇ ਕੋਲੇ ਬੜੇ ਲੌਜਿਕ ਨੇ, ਬਿਲਕੁਲ ਝੂਠ ਆ ਗੱਲ। ਇਹ ਲੋਕ ਗੱਲਾਂ ਦੇ ਪਹਾੜ ਬਣਾ ਬਣਾ ਕੇ, ਦਲੀਲਾਂ ਦੇ ਕਿਲੇ ਅਸਾਰ ਕੇ ਤੁਹਾਨੂੰ ਨਿਰੱਤਰ ਕਰ ਦੇਣਗੇ। ਇਹਨਾਂ ਨੂੰ ਕੋਈ ਵੀ ਦਲੀਲ ਸਮਝਾ ਨਹੀਂ ਸਕਦੀ। ਮੈਂ ਕਈ ਵਾਰ ਸੋਚਦਾ ਹੁੰਨਾ ਕਿ ਜੂਨ 1984 ਤੋਂ ਬਾਅਦ ਜਿਹੜੇ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋਏ, ਉਹਨਾਂ ਦੇ ਸਾਹਮਣੇ ਤਾਂ ਢੱਠੇ ਹੋਏ ਅਕਾਲ ਤਖਤ ਦੀ ਫੋਟੋ ਸੀ, ਉਹਨਾਂ ਦੇ ਸਾਹਮਣੇ ਨਵੰਬਰ 84 ਦਾ ਕਤਲੇਆਮ ਸੀ। ਉਹ ਕਹਿੰਦੇ ਨੇ ਉਸ ਤੋਂ ਬਾਅਦ ਵਿੱਚ ਅਸੀਂ ਬੇਚੈਨ ਹੋ ਗਏ ਤੇ ਘਰਾਂ ਤੋਂ ਬਾਹਰ ਆ ਗਏ। ਪਰ ਜਿਨ੍ਹਾਂ ਲੋਕਾਂ ਨੇ 1978 ਤੋਂ ਲੈ ਕੇ 1984 ਤੱਕ ਕੌਮ ਦੀ ਗੱਲ ਕੀਤੀ ਆ, ਉਹਨਾਂ ਨੇ ਕੀ ਦੇਖਿਆ ਸੀ? ਉਹਨਾਂ ਨੂੰ ਇਹ ਫੀਲਿੰਗ ਕਿੱਥੋਂ ਆਈ ਕਿ ਸਾਨੂੰ ਆਪਦੀ ਕੌਮ ਦਾ ਘਰ ਬਣਾਉਣਾ ਚਾਹੀਦਾ? ਉਸ ਤੋਂ ਵੱਡੀ ਗੱਲ, 1978 ਤੋਂ ਪਹਿਲਾਂ ਜਿਹੜੇ ਲੋਕ 1970-71 ਤੋਂ ਲੱਗੇ ਹੋਏ ਸੀ, ਭਾਜੀ ਗਜਿੰਦਰ ਸਿੰਘ ਦਲ ਖਾਲਸਾ ਦੇ ਮੁਖੀ ਤੇ ਹੋਰ, ਉਹਨਾਂ ਤੇ ਪੁਲਿਸ ਜ਼ੁਲਮ ਵੀ ਕਰਦੀ ਸੀ, ਹੋਰ ਵੀ ਬੜਾ ਉਹਨਾਂ ਦੇ ਰਿਸ਼ਤੇਦਾਰੀ ਆਲੇ ਦੁਆਲੇ ਚੋਂ ਬੜਾ ਹੋ ਰਿਹਾ ਸੀ, ਨੌਕਰੀ ਤੋਂ ਵੀ ਬਰਤਰਫ ਕਰਕੇ ਜੇਲ੍ਹ 'ਚ ਪਿਸਤੌਲਾਂ ਦੇ ਕੇਸ ਪਾ ਕੇ ਸੁੱਟ ਦਿੱਤਾ ਸੀ। ਤਾਂ ਉਹ ਲੋਕ ਕਿਵੇਂ, ਕਿਸ ਭਾਵਨਾ ਤੋਂ, ਕਿੱਥੋਂ ਅਹਿਸਾਸ ਹੋਇਆ ਹੋਣਾ ਉਹਨਾਂ ਨੂੰ ਕਿ ਖਾਲਿਸਤਾਨ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ ਹੋਣਾ? 1978 ਵਾਲੇ ਸਾਕੇ ਨੇ ਵੀ ਕੌਮ ਨੂੰ ਜਗਾਇਆ, 1984 ਵਾਲੇ ਨੇ ਵੀ ਜਗਾਇਆ, ਪਰ 1970-71 'ਚ ਜਿਹੜੇ ਲੋਕ ਗੰਗੂ ਦੀ ਰੂਹ ਵਰਗੀਆਂ ਕਿਤਾਬਾਂ ਲਿਖਦੇ ਫਿਰਦੇ ਸੀ, ਜਿਹੜੇ ਲੋਕ ਉਦੋਂ ਕੌਮ ਦੀ ਗੱਲ ਕਰ ਰਹੇ ਸੀ, ਉਹਨਾਂ ਨੂੰ ਕਿਸ ਨੇ ਜਗਾਇਆ ਹੋ? ਕਿਹੜੀ ਗੱਲ ਤੋਂ ਉਹ ਪ੍ਰਭਾਵਿਤ ਹੋਏ ਹੋਣੇ ਆ? ਆਲੇ ਦੁਆਲੇ ਕੀ ਦੇਖਿਆ ਹੋਣਾ? ਸੋ ਜਿਹੜੇ ਲੋਕ 1978 ਤੋਂ ਜਾਂ 1971 ਤੋਂ ਜਾਂ 1984 ਤੱਕ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਕੌਮ ਨੂੰ ਜਗਾਉਣਾ ਚਾਹਿਆ, ਸੁਣੀ ਨਹੀਂ ਕਿਸੇ ਨੇ, ਪਰ 1984 ਦੇ ਹੌਲਨਾਕ ਵਰਤਾਰਿਆਂ ਨੇ ਜਿਵੇਂ ਉਹਨਾਂ ਨੂੰ ਸਮਝਾਇਆ ਕਿ ਭਾਈ, ਮੈਂ ਕਦੇ ਕਦੇ ਕਹਿਣਾ ਹੁੰਨਾ ਕਿ ਇੰਦਰਾ ਦਾ ਇਸ ਗੱਲੋਂ ਧੰਨਵਾਦ ਕਰਿਆ ਕਰੀਏ ਕਿ ਸਾਨੂੰ ਸਭ ਤੋਂ ਸਹੀ ਸਬਕ ਦਿੱਤਾ। ਜੇ ਅਸੀਂ ਪਿਛਲੀਆਂ ਸਦੀਆਂ ਵਿੱਚ ਕਦੇ ਅਸੀਂ ਮੁਸਲਮਾਨਾਂ ਮੁਗਲਾਂ ਨਾਲ ਲੜ ਪਏ, ਕਦੇ ਅਸੀਂ ਅੰਗਰੇਜ਼ਾਂ ਨਾਲ ਲੜ ਪਏ, ਪਰ ਅਸੀਂ ਦੂਜਿਆਂ ਲਈ ਹੀ ਲੜੇ। ਆ 1984 ਮੌਕੇ ਸਾਨੂੰ ਇੰਦਰਾ ਬੀਬੀ ਨੇ ਅਕਲ ਦਿੱਤੀ ਆ ਬਈ ਜੇਕਰ ਭਾਈ ਤੁਸੀਂ ਸ਼ਾਨ ਨਾਲ ਜਿਉਣਾ ਤਾਂ ਆਪਦਾ ਰਾਜ ਭਾਗ ਲੈ ਲਓ, ਨਹੀਂ ਤਾਂ ਏਦਾਂ ਹੀ ਛੱਤਰ ਖੜਕਿਆ ਕਰਨਾ। 1984 ਦੇ ਲਈ ਇੰਦਰਾ ਗਾਂਧੀ ਨੇ ਜੋ ਸਿੱਖਾਂ ਨੂੰ ਸਬਕ ਦਿੱਤਾ ਉਹ ਇਹੀ ਆ ਕਿ ਖਾਲਿਸਤਾਨ ਬਣੂਗਾ ਤਾਂ ਬਚੋਗੇ, ਨਹੀਂ ਤੁਹਾਡਾ ਧਰਮ, ਤੁਹਾਡੀ ਬੋਲੀ, ਤੁਹਾਡਾ ਸਾਰਾ ਕੁਝ ਜਿਹੜਾ ਹੈ ਉਹ ਖਤਮ ਕੀਤਾ ਜਾਊਗਾ। ਕਿਉਂਕਿ ਕੌਮਾਂ ਉਹੀ ਜਿਉਂਦੀਆਂ ਰਹਿੰਦੀਆਂ ਹੁੰਦੀਆਂ ਨੇ ਜਿਹੜੀਆਂ ਕੌਮਾਂ ਦਾ ਆਪਦਾ ਕੌਮੀ ਘਰ ਹੋਵੇ, ਤੇ ਹਰ ਕੌਮ ਦੇ ਆਪਦੇ ਨਾਇਕ ਹੁੰਦੇ ਆ, ਆਪਦੇ ਖਲਨਾਇਕ ਹੁੰਦੇ ਆ। ਅੱਜ ਜਿਹੜਾ ਗਧੀ ਗੇੜ ਜਾ ਪਿਆ ਹੋਇਆ, ਜਦੋਂ ਖਾਲਿਸਤਾਨ ਬਣਿਆ ਹੋਊ ਉਦੋਂ ਸਾਰੀ ਦੀ ਸਾਰੀ ਕੌਮ ਉਹਨਾਂ ਨਾਇਕਾਂ ਨੂੰ ਨਾਇਕ ਮੰਨੂਗੀ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲਈ ਸ਼ਹਾਦਤਾਂ ਦਿੰਦੇ ਰਹੇ, ਕੁਰਬਾਨੀਆਂ ਕਰਦੇ ਰਹੇ, ਤੇ ਉਹਨਾਂ ਸਾਰਿਆਂ ਨੂੰ ਖਲਨਾਇਕ ਮੰਨੂਗੀ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਬਣੇ ਰਹੇ ਤੇ ਜਿਨ੍ਹਾਂ ਨੇ ਸਦਾ ਸਿੱਖੀ ਦੇ ਖਿਲਾਫ ਮਾਹੌਲ ਸਿਰਜਿਆ। ਸੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਕੋਈ ਚੰਦੂ, ਕੋਈ ਗੰਗੂ, ਕੋਈ ਸੁੱਚਾ ਆਨੰਦ, ਝੂਠਾ ਆਨੰਦ, ਵਜੀਦਾ, ਲਖਪਤ, ਜਸਪਤ, ਮੱਸਾ ਰੰਗੜ, ਇੰਦਰਾ, ਨਹਿਰੂ ਤੇ ਹੋਰ ਰਵੇਰੋ ਵਰਗੇ ਤੇ ਹੋਰ ਸਾਰੇ ਦੇ ਸਾਰੇ, ਇਹਨਾਂ ਸਾਰਿਆਂ ਪ੍ਰਤੀ ਇੱਕੋ ਜਿਹੀ ਬਿਰਤੀ ਆ ਜਿਹੜੀ ਉਦੋਂ ਆਊਗੀ ਜਦੋਂ ਸਿੱਖਾਂ ਦਾ ਆਪਦਾ ਮੁਲਕ ਬਣਿਆ ਹੋਊ। ਨਹੀਂ ਤਾਂ ਜਿਹੜੇ ਸਾਡੇ ਸਿਆਸੀ ਭਲਵਾਨ ਨੇ ਇਹ ਸਾਨੂੰ ਗਧੀ ਗੇੜ ਪਾਈ ਰੱਖਣਗੇ ਤੇ ਇਹ ਸਾਨੂੰ ਵਿੱਚ ਵਿਚਾਲੇ ਵੰਡੀ ਰੱਖਣਗੇ, ਤੇ ਇਹਦੇ ਨਾਲ ਸਾਡਾ ਜਿਹੜਾ ਹੈ ਸਾਰਾ ਸਿਸਟਮ ਉਹ
ਇਸੇ ਤਰੀਕੇ ਨਾਲ ਉਲਝਾਅ ਵਿੱਚ ਰਹੇਗਾ ਤੇ ਅਸੀਂ ਆਪਦੇ ਉਹਨਾਂ ਖਲਨਾਇਕਾਂ ਨੂੰ ਜਿਨ੍ਹਾਂ ਨੂੰ ਅਸੀਂ ਖਲਨਾਇਕ ਮੰਨਣਾ ਉਹਨਾਂ ਨੂੰ ਸਾਡੀ ਕੌਮ ਦਾ ਇੱਕ ਹਿੱਸਾ ਨਾਇਕ ਮੰਨਦਾ ਰਹੂਗਾ। ਮੈਂ ਕਈ ਵਾਰ ਕਹਿਣਾ ਹੁੰਦਾ ਵੀ ਕਿਸੇ ਵੇਲੇ ਸਾਨੂੰ ਵੀ ਬੜਾ ਤਿਰੰਗੇ ਝੰਡੇ ਨੂੰ ਤੇ ਜਿਹੜਾ 26 ਜਨਵਰੀ ਆਉਣੀ 15 ਅਗਸਤ ਆਉਣਾ ਤੇ ਮੇਰਾ ਦੇਸ਼ ਮਹਾਨ, ਉਦੋਂ ਹਰੇਕ ਮੁਸਲਮਾਨ ਜਿਹੜਾ ਸੀਗਾ ਹਰੇਕ ਪਾਕਿਸਤਾਨ ਕਿਉਂਕਿ ਫਿਲਮਾਂ 'ਚ ਉਹੀ ਕੁਝ ਦਿਖਾਇਆ ਜਾਂਦਾ ਸੀ, ਉਹਦੇ ਨਾਲ ਫਿਰ ਨਫ਼ਰਤ ਜੀ ਆਉਣੀ। ਪਰ ਸਮਾਂ ਆਇਆ, ਇਹੋ ਜਿਹੀਆਂ ਵਾਰਦਾਤਾਂ ਘਟਨਾਵਾਂ ਦੇਖੀਆਂ, ਸਾਕੇ ਇਹੋ ਜਿਹੇ ਦੇਖੇ, ਭਾਰਤੀ ਹਕੂਮਤੀ ਮਸ਼ੀਨਰੀ ਨੇ ਖਾਸ ਤੌਰ ਤੇ 1984 ਦੇ ਘਟਨਾਕ੍ਰਮ ਨੇ ਤਾਂ ਸਾਰੇ ਸਿੱਖ ਸਮਾਜ ਨੂੰ ਇੱਕ ਇਹੋ ਜਿਹਾ ਝਟਕਾ ਮਾਰਿਆ ਵੀ ਪੂਰੀ ਦੀ ਪੂਰੀ ਕੌਮ ਚੋਂ ਕੋਈ ਬਿਰਲਾ ਹੀ ਬਚਿਆ ਹੋਣਾ, ਨਹੀਂ ਸਾਰੇ ਖਾਲਿਸਤਾਨ ਦੇ ਰਾਹ ਪੈ ਗਏ। ਤੇ ਹੁਣ ਕਿਉਂਕਿ ਜਦੋਂ ਸਮਾਂ ਬੀਤਦਾ ਰਹਿੰਦਾ ਉਦੋਂ ਫਿਰ ਕਈ ਵਾਰੀ ਗੜਬੜ ਹੋ ਜਾਂਦੀ ਆ। ਹੁਣ ਉਹ ਗੜਬੜ ਜਿਹੜੀ ਆ ਉਹ ਕਾਫੀ ਵਧੀ ਹੋਈ ਆ ਤੇ ਜਿੱਦਣ ਵੀ ਕਿਤੇ ਹੁਣ ਹੱਥ ਫਿਰ ਗਿਆ ਉਦਣ ਫਿਰ ਦੁਬਾਰਾ ਸਿੱਖ ਕੌਮ ਦੇ ਲਈ ਨਵੇਂ ਜੁਝਾਰੂ ਉਹਨਾਂ ਚੋਂ ਆਉਣਗੇ ਜਿਹੜੇ ਅੱਜ ਸਾਨੂੰ ਨਿੰਦਦੇ ਆ, ਭੰਡਦੇ ਆ ਕਿ ਤੁਸੀਂ ਤਾਂ ਜੀ ਭਿੰਡਰਾਂ ਵਾਲੇ ਦੇ ਹਾਮੀ ਹੋ, ਤੁਸੀਂ ਤਾਂ ਖਾਲਿਸਤਾਨ ਦੇ ਹਾਮੀ ਹੋ, ਤੁਸੀਂ ਖਾੜਕੂਆਂ ਦੇ ਹਾਮੀ ਹੋ। ਤੇ ਇਹ ਉਹਨਾਂ ਟਾਈਮ ਤਾਂ ਨਹੀਂ ਮੁੜਦੇ, ਪਰ ਜਿੱਦਣ ਕਿਤੇ ਇਹਨਾਂ ਦੇ ਉੱਤੇ ਜ਼ੁਲਮ ਹੋਇਆ, ਜਦੋਂ ਇਹਨਾਂ ਨੂੰ ਘਰਾਂ ਚੋਂ ਕੱਢ ਕੇ ਦਾੜੀਆਂ ਤੋਂ ਫੜ ਕੇ ਘੜੀਸ ਕੇ ਉਹਨਾਂ ਲੋਕਾਂ ਨੇ ਇਹਨਾਂ ਦੇ ਗਲ 'ਚ ਟਾਇਰ ਪਾਏ ਜਿਨ੍ਹਾਂ ਨੂੰ ਖਲਨਾਇਕ ਮੰਨਦੇ ਆ, ਉਦੋਂ ਜ਼ਰੂਰ ਕਹਿਣਗੇ ਕਿ ਜਦੋਂ ਜੇ ਬਚ ਗਏ ਬਈ ਅਸੀਂ ਤਾਂ ਹੁਣ ਖਾਲਿਸਤਾਨ ਦੇ ਹਾਮੀ ਆ ਤੇ ਹੁਣ ਅਸੀਂ ਖਾੜਕੂ ਬਣਨਾ ਤੇ ਅਸੀਂ ਕੌਮ ਲਈ ਆਹ ਕਰ ਦਿਆਂਗੇ ਤੇ ਉਹ ਕਰ ਦਿਆਂਗੇ। 1984 ਤੋਂ ਪਹਿਲਾਂ ਜਦੋਂ ਕੋਈ ਬੰਦੇ ਕਹਿੰਦੇ ਸੀ ਵੀ ਆਪਾਂ ਕੌਮ ਲਈ ਆਹ ਕਰੀਏ ਉਹ ਕਰ ਲਈਏ ਤੇ ਕਈ ਬੰਦੇ ਕਹਿੰਦੇ ਹੋਣਿਆ ਨਾ ਅਸੀਂ, ਤੇ ਬਾਅਦ ਵਿੱਚ ਲੱਭਦੇ ਫਿਰਦੇ ਸੀਗੇ ਵੀ ਕਿਸੇ ਪਾਸਿਓਂ ਕੋਈ ਜੁਗਾੜ ਬਣੇ ਤੇ ਕੌਮ ਦੇ ਜਿਹੜੇ ਮਸਲੇ ਆ ਉਹਨਾਂ ਲਈ ਕੋਈ ਸੇਵਾ ਕਰ ਸਕੀਏ। ਸੋ ਜਿਹੜੀ ਭਾਰਤੀ ਹਕੂਮਤੀ ਮਸ਼ੀਨਰੀ ਆ ਇਹਦਾ ਧੰਨਵਾਦ ਕਰਨਾ ਚਾਹੀਦਾ, ਸਿੱਖਾਂ ਨੂੰ ਅਕਲ ਦੇ ਰਹੀ ਆ। ਇਹ ਅਕਲ ਜਿਹੜੀ ਆ ਉਹ ਬਿਲਕੁਲ ਨਹੀਂ ਸੀ ਆਉਣੀ, ਕਦੇ ਵੀ ਨਹੀਂ ਸੀ ਆਉਣੀ। 1984 ਦੇ ਘਟਨਾਕ੍ਰਮ ਤੋਂ ਸਿੱਖਾਂ ਨੂੰ ਖਾਲਿਸਤਾਨ ਦਾ ਸਬਕ ਮਿਲਿਆ ਤੇ ਹੁਣ 1984 ਦੇ ਤੇ ਸਿੱਖ ਸੰਘਰਸ਼ ਦੇ ਸਾਰੇ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਜੇਕਰ ਕੋਈ ਹੈ ਤਾਂ ਉਹ ਖਾਲਿਸਤਾਨ ਦੀ ਸਿਰਜਣਾ ਹੈ। ਜੇਕਰ ਅਸੀਂ ਅੱਗੇ ਵਾਸਤੇ ਨਹੀਂ ਚਾਹੁੰਦੇ ਕਿ ਕੌਮ ਦਾ ਘਾਣ ਹੋਵੇ, ਜੇਕਰ ਅਸੀਂ ਨਹੀਂ ਚਾਹੁੰਦੇ ਕਿ ਸਿੱਖੀ ਦਾ ਨੁਕਸਾਨ ਹੋਵੇ, ਸਿੱਖਾਂ ਦਾ ਨੁਕਸਾਨ ਹੋਵੇ, ਤਾਂ ਸਾਨੂੰ ਸਾਰਿਆਂ ਨੂੰ ਬੇਝਿਜਕ ਹੋ ਕੇ ਖਾਲਿਸਤਾਨ ਦੀ ਗੱਲ ਕਰਾਉਣੀ ਚਾਹੀਦੀ ਆ। ਜੇਕਰ ਖਾਲਿਸਤਾਨ ਦੀ ਸਿਰਜਣਾ ਹੋ ਗਈ ਤਾਂ ਇਹਨਾਂ ਸ਼ਹਾਦਤਾਂ ਦਾ ਵੀ ਕੋਈ ਮੁੱਲ ਵਾ, ਤੇ ਜੇਕਰ ਅਸੀਂ ਇਸੇ ਰਾਹ ਪੈ ਰਹੇ ਕਿ ਨਹੀਂ ਜੀ ਇਹ ਤਾਂ ਜੀ ਸਾਡਾ ਮੁਲਕ ਵਾ, ਮੇਰਾ ਦੇਸ਼ ਮਹਾਨ, 26 ਜਨਵਰੀ ਤਿਰੰਗਾ ਝੰਡਾ, 15 ਅਗਸਤ ਪਾਕਿਸਤਾਨ ਦੁਸ਼ਮਣ, ਤਾਂ ਫਿਰ ਇਹ ਸਾਰੀ ਗੱਲ ਦੇ ਨਾਲ ਅਸੀਂ ਆਪਦੇ ਹਿੱਤਾਂ ਦਾ ਖੁਦ ਨੁਕਸਾਨ ਕਰ ਰਹੇ ਹੋਵਾਂਗੇ। ਮੈਂ ਅੰਤ ਵਿੱਚ ਫੇਰ ਜਿਹੜੀ ਬਾਟਮ ਲਾਈਨ ਜਿਹੜੀ ਮੇਨ ਲਾਈਨ ਆ ਅੱਜ ਦੀ ਉਹ ਫੇਰ ਕਹਿ ਕੇ ਜਿਹੜਾ ਹੈਗਾ ਸਾਰਾ ਸਮਾਪਤੀ ਕਰਦਾ ਕਿ ਜਦੋਂ ਤੱਕ ਇੰਦਰਾ ਵੈਦਿਆ, KPS ਗਿੱਲ, ਬੇਅੰਤ ਸਿੰਘ ਵਰਗਿਆਂ ਨੂੰ ਸ਼ਰਧਾਂਜਲੀਆਂ ਦੇਣ ਵਾਲੇ ਲੋਕ ਖੁਦ ਪਿੰਡੇ ਤੇ ਨਵੰਬਰ 84 ਵਰਗੀ ਕੋਈ ਨਸਲਕੁਸ਼ੀ ਨਹੀਂ ਹੰਢਾ ਲੈਂਦੇ, ਉਦੋਂ ਤੱਕ ਇਹਨਾਂ ਲੋਕਾਂ ਨੂੰ ਅਕਲ ਨਹੀਂ ਆਉਣੀ। ਇਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਨਾਇਕ ਮੰਨਦੇ ਹੀ ਰਹਿਣਾ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਰੋਲੀ ਆ, ਜਿਨ੍ਹਾਂ ਨੇ ਸਿੱਖ ਹਿੱਤਾਂ ਦਾ ਤੇ ਸਿੱਖ ਜਜ਼ਬਾਤਾਂ ਦਾ ਘਾਣ ਕੀਤਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।